ਜਦੋਂ ਵੀ ਕੋਈ ਗੱਲ ਚੱਲਦੀ ਆ ਤਾਂ ਉਹਦੇ ਬਾਰੇ ਬਾਰ-ਬਾਰ ਇਹ ਚੀਜ਼ ਯਾਨੀ ਕਿ ਦਿਖਾਉਣ ਦਾ ਯਤਨ ਕੀਤਾ ਜਾਂਦਾ ਵੀ ਅਮਨ ਸਿੰਘ ਨਿਹੰਗ ਜਿਹੜਾ ਹੈਗਾ ਜੀ ਬਸ ਉਹਨੇ ਸਾਰਾ ਇਹ ਜਿਹੜਾ ਮੋਰਚਾ ਉਹਨੂੰ ਫੇਲ ਕਰ ਦੇਣਾ ਤੇ ਉਹ ਇਸ ਸੰਘਰਸ਼ ਨੂੰ ਅਸਫਲ ਕਰਨ ਲਈ ਪੂਰਾ ਡਟਿਆ ਹੋਇਆ ਖਨੀ ਬਸ ਉਹਦੇ ਦੁਆਲੇ ਕਹਾਣੀ। ਹੁਣ ਇਹ ਅਮਨ ਸਿੰਘ ਨਿਹੰਗ ਜਿਹੜਾ ਹੈ ਉਹ ਇੱਕ ਹਫ਼ਤੇ ਤੋਂ ਪਹਿਲਾਂ ਕਿਸੇ ਨੂੰ ਯਾਦ ਚੇਤੇ ਵੀ ਨਹੀਂ ਸੀ ਔਰ ਕੱਲਾ ਇਹਨਾਂ ਦਾ ਨਹੀਂ, ਜਿੰਨੇ ਬੰਦਿਆਂ ਨੇ ਪੰਜਾਬ 'ਚ ਇਸ ਵੇਲੇ ਤੱਕ ਬੇਅਦਬੀਆਂ ਕੀਤੀਆਂ ਨੇ ਉਹਨਾਂ ਬੇਅਦਬੀਆਂ ਕਰਨ ਵਾਲਿਆਂ ਦੀ ਫੁੱਲ ਗਰੰਟੀ ਨਾਲ ਸਿਕਿਉਰਿਟੀ ਦੇ ਇੰਤਜ਼ਾਮ ਕੀਤੇ ਹੋਏ ਨੇ ਵੀ ਕੋਈ ਇਹਨਾਂ ਨੂੰ ਕੋਈ ਮਾਰ ਮੂਰ ਨਾ ਜਾਵੇ, ਕਿਉਂਕਿ ਉਹ ਬੀਜੇਪੀ ਦੀ ਸਰਕਾਰ ਤਾਂ ਪੰਥ ਨੂੰ ਜਾਂ ਸਿੱਖਾਂ ਨੂੰ ਹੋਰ ਜ਼ਿਆਦਾ ਪਾਟੋ ਧਾੜ ਜਾਂ ਹੋਰ ਜ਼ਿਆਦਾ ਜਿਹਦੇ ਨਾਲ ਜਲੀਲ ਕਰਨ ਵਾਲੀ ਸਥਿਤੀ ਪੈਦਾ ਹੋਵੇ ਕਿ ਦੇਖੋ ਜੀ ਕੋਈ ਬੇਅਦਬੀ ਤਾਂ ਹੋਈ ਨਹੀਂ ਸੀ, ਸਿੱਖਾਂ ਨੇ ਆਪੇ ਹੀ ਇੱਕ ਆਪਦਾ ਹੀ ਬੰਦਾ ਲਿਆ ਕੇ ਕਮਲਾ ਜਿਹਾ ਲਿਆ ਕੇ ਉੱਥੇ ਵੜਤਾ ਨਿਗਾਹ ਨੇ ਇਹਨਾਂ ਨੇ ਤੇ ਕਹੀ ਜਾਂਦੇ ਆ ਕਿ ਬੇਅਦਬੀ ਕਰਤੀ। ਬੇਅਦਬੀਆਂ ਕਰਨ ਵਾਲਿਆਂ ਦੇ ਸੋਧੇ ਲੱਗਣੇ ਚਾਹੀਦੇ ਆ ਜਾਂ ਬੇਅਦਬੀਆਂ ਬੰਦ ਹੋਣੀਆਂ ਚਾਹੀਦੀਆਂ। ਸੋਧਾ ਲਾਉਣ ਤੱਕ ਦਾ ਗੱਲ ਉਦੋਂ ਜਾਂਦੀ ਆ ਜਦੋਂ ਆਪਾਂ ਕਹਿੰਦੇ ਆ ਕਿ ਜੇ ਬੇਅਦਬੀਆਂ ਰੋਕਣੀਆਂ ਨੇ ਤਾਂ ਇਹੀ ਹੱਲ ਵਾ। ਸੋ ਜਿਹੜੀ ਅਮਨ ਸਿੰਘ ਨਿਹੰਗ ਨੂੰ ਟਾਰਗੇਟ ਕੀਤਾ ਗਿਆ ਉਹ ਬਿਲਕੁਲ ਉਵੇਂ ਆ ਜਿਵੇਂ 26 ਜਨਵਰੀ ਵਾਲੇ ਕਾਂਡ ਤੋਂ ਬਾਅਦ ਵਿੱਚ ਹਰੇਕ ਭਾਰਤ ਮਾਤਾ ਕੀ ਜੈ ਕਹਿਣ ਵਾਲੇ ਨੂੰ ਇਹ ਲੱਗਦਾ ਸੀਗਾ ਕਿ ਜੇਕਰ ਦੀਪ ਸਿੱਧੂ ਨੂੰ 4 ਗੱਲਾਂ ਨਾ ਸੁਣਾਈਆਂ ਤਾਂ ਮੈਂ ਤਾਂ ਧਰਤੀ ਤੇ ਨਹੀਂ ਆਉਣਾ ਹੀ ਅਸਫਲ। ਜਿਹੜਾ ਭੰਗ ਜਾਂ ਸੁੱਖਾ ਇਹ ਨਿਹੰਗ ਜਿਹੜੇ ਨੇ ਚਾਹੇ ਆਪਾਂ ਚੰਗਾ ਮੰਨੋ ਚਾਹੇ ਮਾੜਾ ਮੰਨੋ ਚਲੋ ਉਹ ਤਾਂ ਹਰੇਕ ਨੂੰ ਹੱਕ ਵਾ, ਪਰ ਨਿਹੰਗ ਦਲਾਂ ਦੇ ਵਿੱਚ ਇਹ ਆਮ ਉਹ ਸੁੱਖ ਨਿਧਾਨ ਦੀਆਂ ਦੇਗਾਂ ਕਹਿੰਦੇ ਆ, ਉਹ ਤਾਂ ਇਹਨੂੰ ਉਹ ਪੀਂਦੇ। ਉਦਣ ਜਿੱਦਣ ਉਹਦਾ ਚਿਹਰਾ ਜਿਹੜਾ ਸੀਗਾ ਉਹ ਬੇਅਦਬੀ ਕਰਨ ਵਾਲੇ ਠੋਕਣ ਵਾਲਿਆਂ ਦਾ ਜਿਹੜਾ ਸੀਗਾ ਇੱਕ ਤਰੀਕੇ ਨਾਲ ਪੋਸਟਰ ਬੁਆਏ ਬਣ ਗਿਆ ਕਿ ਆਹ ਬੰਦਾ ਜੀ ਜਿਹੜਾ ਸਾਰੀ ਗੱਲ ਨੂੰ ਓਨ ਕਰਦਾ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਾਂ ਦੇਖ ਰਹੇ ਹਾਂ ਕਿ ਜਿਵੇਂ 26 ਜਨਵਰੀ ਨੂੰ ਦੀਪ ਸਿੱਧੂ ਨੂੰ ਨਿਸ਼ਾਨਾ ਬਣਾ ਕੇ ਕਿਸਾਨ ਸੰਘਰਸ਼ ਦੇ ਵਿੱਚ ਪੂਰੀ ਤਰ੍ਹਾਂ ਭੰਡਿਆ ਗਿਆ, ਨਿੰਦਿਆ ਗਿਆ ਕਿ ਇਹ ਵੀ RSS ਦਾ ਏਜੰਟ ਵਾ, ਇਹ ਭਾਜਪਾ ਨਾਲ ਰਲਿਆ ਹੋਇਆ, ਆਹ ਦੇਖੋ ਇਹਦੀਆਂ ਬੀਜੇਪੀ ਲੀਡਰਾਂ ਨਾਲ ਫੋਟੋਆਂ ਨੇ, ਇਹਨੇ ਆਹ ਕਰਤਾ ਉਹ ਕਰਤਾ। ਬਿਲਕੁਲ ਉਵੇਂ ਦੀ ਹੀ ਕਹਾਣੀ ਇਹਨਾਂ ਦਿਨਾਂ ਦੇ ਵਿੱਚ ਇੱਕ ਨਿਹੰਗ ਸਿੰਘ ਆ ਅਮਨ ਸਿੰਘ, ਉਹਦੇ ਬਾਰੇ ਚੱਲ ਰਹੀ। ਜਦੋਂ ਵੀ ਕੋਈ ਗੱਲ ਚੱਲਦੀ ਆ ਤਾਂ ਉਹਦੇ ਬਾਰੇ ਬਾਰ-ਬਾਰ ਇਹ ਚੀਜ਼ ਯਾਨੀ ਕਿ ਦਿਖਾਉਣ ਦਾ ਯਤਨ ਕੀਤਾ ਜਾਂਦਾ ਵੀ ਅਮਨ ਸਿੰਘ ਨਿਹੰਗ ਜਿਹੜਾ ਹੈਗਾ ਜੀ ਬਸ ਉਹਨੇ ਸਾਰਾ ਇਹ ਜਿਹੜਾ ਮੋਰਚਾ ਉਹਨੂੰ ਫੇਲ ਕਰ ਦੇਣਾ ਤੇ ਉਹ ਇਸ ਸੰਘਰਸ਼ ਨੂੰ ਅਸਫਲ ਕਰਨ ਲਈ ਪੂਰਾ ਡਟਿਆ ਹੋਇਆ ਖਨੀ ਬਸ ਉਹਦੇ ਦੁਆਲੇ ਕਹਾਣੀ। ਹੁਣ ਇਹ ਅਮਨ ਸਿੰਘ ਨਿਹੰਗ ਜਿਹੜਾ ਹੈ ਉਹ ਇੱਕ ਹਫ਼ਤੇ ਤੋਂ ਪਹਿਲਾਂ ਕਿਸੇ ਨੂੰ ਯਾਦ ਚੇਤੇ ਵੀ ਨਹੀਂ ਸੀ। ਅੱਜ 22 ਤਰੀਕ ਆ, 15 ਤਰੀਕ ਨੂੰ ਦੁਸਹਿਰੇ ਵਾਲੇ ਦਿਨ ਜਦੋਂ ਸਵੇਰਿਓਂ ਸਿੰਘੂ ਬਾਰਡਰ ਦੇ ਉੱਤੇ ਇਹ ਗੱਲ ਉੱਠੀ ਕਿ ਇੱਕ ਬੇਅਦਬੀ ਕਰਨ ਵਾਲਾ ਲਖਵੀਰ ਉਰਫ ਟੀਟੂ ਜਿਹੜਾ ਹੈ ਉਹ ਫੜਿਆ ਗਿਆ ਤੇ ਉਹਨੂੰ ਉੱਥੇ ਹੱਥ ਪੈਰ ਟੁੱਕ ਕੇ ਨਿਹੰਗਾਂ ਨੇ ਟੰਗ ਦਿੱਤਾ ਤੇ ਉਹ ਬਾਅਦ ਵਿੱਚ ਮਰ ਗਿਆ। ਉਹਦੀ ਕਹਾਣੀ ਜਿਹੜੀ ਆ ਉਹ ਤਾਂ ਚਲੋ ਹਜੇ ਤਹਿਕੀਕਾਤ ਚੱਲ ਰਹੀ ਆ, ਕਈ ਜਾਂਚ ਕਮੇਟੀਆਂ ਬਣ ਗਈਆਂ ਨੇ ਤੇ ਪਤਾ ਨਹੀਂ ਉਹ ਗੱਲ ਕਿੱਧਰ ਨੂੰ ਜਾਊਗੀ। ਕੁੱਲ ਮਿਲਾ ਕੇ ਹੋ ਸਕਦਾ ਉਹਦੇ ਵਿੱਚ ਕਈ ਜਿਹੜੇ ਤੱਥ ਅੱਜ ਸਹੀ ਲੱਗਦੇ ਆ ਉਦੋਂ ਗਲਤ ਲੱਗਣ ਤੇ ਕਈ ਨਵੇਂ ਤੱਥ ਸਾਹਮਣੇ ਆ ਜਾਣ। ਇਹ ਤਾਂ ਹੁੰਦਾ ਹੀ ਆ ਜਦੋਂ ਇੰਨੀਆਂ ਜਾਂਚ ਇੰਨੀ ਬਰੀਕੀ ਨਾਲ ਕੋਈ ਗੱਲ ਚੱਲਦੀ ਆ। ਬਾਕੀ ਸਾਡਾ ਤਾਂ ਸਾਰਿਆਂ ਦਾ ਹੀ ਇਹ 2-3 ਗੱਲਾਂ ਤਾਂ ਆਪਾਂ ਸਾਰੇ ਚਾਹੁੰਦੇ ਆ। ਇੱਕ ਤਾਂ ਇਹ ਕਿ ਜਿਹੜਾ ਸੰਧੂ ਦਾ ਜ਼ਿਕਰ ਆਉਂਦਾ ਜਿਹਦੇ ਬਾਰੇ ਉਹ ਜਿਹੜਾ ਦੋਸ਼ੀ ਟੀਟੂ ਜਾਂ ਲਖਵੀਰ ਆਪਦੀ ਭੈਣ ਨੂੰ ਕਹਿੰਦਾ ਹੁੰਦਾ ਸੀਗਾ ਕਿ ਆਪਣੀ ਤਾਂ ਹੁਣ ਵੱਡਿਆਂ ਨਾਲ ਗੱਲ ਹੋ ਗਈ। ਇੱਕ ਤਾਂ ਉਹ ਸੰਧੂ ਬਾਰੇ ਲਖਵੀਰ ਬਾਰੇ ਜਾਂ ਜਿਹੜਾ ਵੀ ਬੰਦਾ ਇਸ ਬੰਦੇ ਨੂੰ ਲਖਵੀਰ ਉਰਫ ਟੀਟੂ ਨੂੰ ਤਰਨ ਦੇ ਵਿੱਚੋਂ ਉਹਦੇ ਪਿੰਡ ਤੋਂ ਦਿੱਲੀ ਲੈ ਕੇ ਗਿਆ ਉਹਦਾ ਪਤਾ ਲੱਗਣਾ ਚਾਹੀਦਾ, ਕਿਉਂਕਿ ਇਹ ਤਾਂ ਸਾਰੇ ਪਤਾ ਕਰਨਾ ਚਾਹਣਗੇ ਵੀ ਸੰਧੂ ਕੌਣ ਆ ਜਾਂ ਜਿਹੜਾ ਲਖਵੀਰ ਉਰਫ ਟੀਟੂ ਨੂੰ ਦਿੱਲੀ ਲੈ ਕੇ ਗਿਆ ਉਹ ਕੌਣ ਆ। ਜਾਂ ਇਸ ਤੋਂ ਅਗਲੀ ਗੱਲ ਵੀ ਉੱਥੇ ਉਹਦੀ ਜਾਣ ਦੀ ਮਨਸ਼ਾ ਕੀ ਸੀ ਜਾਂ ਜਿਹੜਾ ਲੈ ਕੇ ਗਿਆ ਉਹਦੀ ਮਨਸ਼ਾ ਕੀ ਸੀ। ਜਾਂ ਇਸ ਤੋਂ ਅੱਗੇ ਦੀ ਗੱਲ ਆ ਵੀ ਬੇਅਦਬੀ ਜਿਹੜੀ ਆ ਉਹਦਾ ਐਕਟ ਜਿਹੜਾ ਹੈ ਉਹ 'ਚ ਕੀ ਕੁਛ ਵਾਪਰਿਆ, ਕਿਉਂਕਿ ਬਹੁਤ ਸਾਰੇ ਲੋਕ ਇਸ ਤਰੀਕੇ ਦਾ ਵਾਵੇਲਾ ਉਠਾ ਰਹੇ ਨੇ ਕਿ ਉੱਥੇ ਕੁਛ ਹੋਇਆ ਹੀ ਨਹੀਂ ਜੀ। ਜਾਂ ਕਈ ਕਹਿੰਦੇ ਆ ਜੀ ਉਹਨੇ ਫਲਾਨਾ ਗ੍ਰੰਥ ਨਹੀਂ, ਉਹਨੇ ਤਾਂ ਜੀ ਫਲਾਨੇ ਗ੍ਰੰਥ ਨੂੰ ਹੱਥ ਪਾਇਆ ਸੀ। ਕੁੱਲ ਮਿਲਾ ਕੇ ਇਹ ਸਾਰੇ ਜਿਹੜੇ ਸ਼ੰਕੇ ਖਦਸ਼ੇ ਸਵਾਲ ਜਿਹੜੇ ਆ ਉਹ ਤਹਿਕੀਕਾਤ ਜਾਂ ਇਨਵੈਸਟੀਗੇਸ਼ਨ ਜਾਂ ਜਾਂਚ ਦੌਰਾਨ ਸਾਰੇ ਪੱਖ ਨੰਗੇ ਹੋਣੇ ਚਾਹੀਦੇ ਆ ਤੇ ਦੁਨੀਆ ਸਾਹਮਣੇ ਸੱਚਾਈ ਆਉਣੀ ਚਾਹੀਦੀ।
ਬੇਅਦਬੀ ਅਤੇ ਬੇਅਦਬੀ ਕਰਨ ਵਾਲਾ ਤੇ ਬੇਅਦਬੀ ਨਾਲ ਜੁੜੀ ਹੋਈ ਜੇ ਪੂਰੀ ਸਾਜ਼ਿਸ਼ ਕਿਸੇ ਕੇਸ ਵਿੱਚ ਨੰਗੇ ਹੋਣ ਦੇ ਆਸਾਰ ਨੇ ਤਾਂ ਲੋਕਾਂ ਨੂੰ ਇਹਦੇ ਵਿੱਚ ਲੱਗਦੇ ਆ ਵੀ ਇਸ ਕੇਸ ਵਿੱਚ ਤਾਂ ਹੁਣ ਪੂਰਾ, ਕਿਉਂਕਿ ਇਹ ਕੇਸ ਪੰਜਾਬ ਦਾ ਨਹੀਂ ਹੈਗਾ, ਇਹ ਹਰਿਆਣੇ ਦਾ। ਪੰਜਾਬ ਦੇ ਵਿੱਚ ਤਾਂ ਹੁਣ 400-500 ਵਾਰਦਾਤਾਂ ਹੋਈਆਂ ਤੇ ਹਰੇਕ ਵਾਰੀ ਇੱਕੋ FIR ਕੱਟੀ ਹੋਈ ਲੱਗਦੀ ਆ ਵੀ ਮਾਨਸਿਕ ਰੋਗੀ ਸੀਗਾ ਜੀ, ਤੇ ਕਦੇ ਨਹੀਂ ਫੜਦੇ। ਦੋ ਤਰ੍ਹਾਂ ਦੇ ਮਾਮਲੇ ਅਸੀਂ ਪੰਜਾਬ 'ਚ ਦੇਖੇ ਆ, ਇੱਕ ਨਸ਼ੇ ਵਾਲੇ ਡਰੱਗਸ ਵਾਲੇ, ਇੱਕ ਬੇਅਦਬੀ ਵਾਲੇ। ਆਮ ਤੌਰ ਤੇ ਦੂਜੇ ਮਾਮਲਿਆਂ 'ਚ ਜਾਂ ਸਾਡੇ ਸਿੱਖ ਸੰਘਰਸ਼ ਨਾਲ ਸੰਬੰਧਿਤ ਜਦੋਂ ਖਾੜਕੂ ਲਹਿਰ ਨਾਲ ਸੰਬੰਧਿਤ ਨੌਜਵਾਨ ਕੋਈ ਫੜੇ ਜਾਂਦੇ ਆ, ਉਹਨਾਂ ਨੂੰ ਕਈ ਦਿਨ ਰਿਮਾਂਡ ਤੇ ਰੱਖ ਕੇ ਸਾਰੀ ਗੱਲ ਲੱਭੀ ਜਾਂਦੀ ਆ, ਪਤਾ ਕੀਤੀ। ਅਵਲ ਤਾਂ ਪੇਸ਼ ਹੀ ਉਦੋਂ ਕਰਦੇ ਆ, ਮੀਡੀਆ 'ਚ ਖਬਰ ਹੀ ਉਦੋਂ ਆਉਂਦੀ ਆ ਜਦੋਂ 22-23 ਦਿਨ ਬਾਅਦ ਬੰਦਾ ਪੂਰੀ ਤਰ੍ਹਾਂ ਐਨ ਉਹਦੀ ਸਾਰੀ ਗੱਲ ਕਿ ਕਿੱਥੋਂ ਇਹ ਤੁਰਿਆ, ਕਿਹਦੇ ਨਾਲ ਸੰਪਰਕ 'ਚ ਰਿਹਾ, ਕਿਹਨੇ ਇਹਨੂੰ ਅਸਲਾ ਦਿੱਤਾ, ਕਿੱਥੇ ਇਹਨੇ ਅਸਲਾ ਦੱਬਿਆ, ਸਾਰੀ ਕਹਾਣੀ ਜਿਹੜੀ ਆ ਉਹ ਪੂਰੀ ਨਸ਼ਰ ਕਰਦੇ ਆ, ਫਿਰ ਪ੍ਰੈਸ ਕਾਨਫਰੰਸ ਕਰਦੇ। ਪਰ ਜਦੋਂ ਬੇਅਦਬੀ ਵਾਲਾ ਕੋਈ ਬੰਦਾ ਫੜਿਆ ਜਾਂਦਾ ਉਦੋਂ ਸਕਿੰਟੋ ਸਕਿੰਟੀ ਕਹਿ ਦਿੰਦਾ ਜੀ ਮਾਨਸਿਕ ਰੋਗੀ ਆ, ਵੀ ਚੱਲ ਜੇਲ੍ਹ ਨੂੰ, ਤੇ ਦਿਨਾਂ 'ਚ ਹੀ ਉਹਦੀ ਜ਼ਮਾਨਤ ਹੋ ਜਾਂਦੀ ਆ ਤੇ ਬਰੀ ਹੋਣ ਦੇ ਲਈ ਪੂਰੀ ਮਿਹਨਤ ਕੀਤੀ ਜਾਂਦੀ ਹੈ ਵੀ ਕਿਤੇ ਸਜ਼ਾ ਨਾ ਹੋ ਜੇ। ਇਵੇਂ ਹੀ ਜਿਹੜੇ ਡਰੱਗ ਵਾਲੇ ਮਾਮਲੇ ਹੁੰਦੇ ਆ ਉਹਨਾਂ 'ਚ ਹੁੰਦਾ ਵੀ ਜਦੋਂ ਵੀ ਕਿਤੇ ਡਰੱਗ ਵਾਲਾ ਕਾਂਡ ਵਾਪਰਦਾ, ਜਦੋਂ ਵੀ ਕੋਈ ਡਰੱਗ ਵਾਲਾ ਫੜਿਆ ਜਾਂਦਾ, ਨਸ਼ੇ ਵਾਲਾ ਫੜਿਆ ਜਾਂਦਾ, ਉਹਦੇ ਬਾਰੇ ਵੀ ਅੱਗਾ ਪਿੱਛਾ ਫੋਲਿਆ ਹੀ ਨਹੀਂ ਜਾਂਦਾ ਹੈਗਾ। ਜੇ ਖਾੜਕੂ ਲਹਿਰ ਨਾਲ ਸੰਬੰਧਿਤ ਗ੍ਰਿਫਤਾਰ ਕੀਤੇ ਬੰਦਿਆਂ ਦੀ ਨਿੱਕੀ ਤੋਂ ਨਿੱਕੀ ਗੱਲ ਦੀ ਪੜਤਾਲ, ਪੁੱਛਗਿੱਛ, ਸਾਰੀ ਗੱਲ ਡੋਜੀਅਰ ਬਣਾਏ ਜਾਂਦੇ ਆ, ਤਾਂ ਬੇਅਦਬੀ ਵਾਲੇ ਪਤਾ ਨਹੀਂ ਇਹਨਾਂ ਦੇ ਪੁਲਿਸ ਵਾਲਿਆਂ ਦੇ, ਪੰਜਾਬ ਵਾਲਿਆਂ ਦੇ ਕੀ ਭੂਆ ਦੇ ਪੁੱਤ ਲੱਗਦੇ ਆ, ਜਾਂ ਜਿਹੜੇ ਡਰੱਗ ਵਾਲੇ ਨੇ ਉਹਨਾਂ ਨਾਲ ਕੀ ਰਿਸ਼ਤੇਦਾਰੀ ਆ, ਵੀ ਉਹਨਾਂ ਬਾਰੇ ਬਹੁਤ ਹੀ ਜ਼ਿਆਦਾ ਸੌਫਟ ਕਾਰਨਰ ਜਿਹੜਾ ਹੈਗਾ ਉਹ ਦੇਖਣ ਨੂੰ ਮਿਲਿਆ। ਕੋਈ ਬੇਅਦਬੀ ਵਾਲਾ ਆਪਾਂ ਐ ਕਹਿੰਦਾ ਦੇਖਿਆ ਹੀ ਨਹੀਂ ਬਾਅਦ ਵਿੱਚ ਕਿ ਮੇਰੇ ਤਾਂ ਜੀ ਉੱਥੇ ਬਹੁਤ ਛਿੱਤਰ ਫਿਰਿਆ ਜਾਂ ਮੇਰੀ ਨਾਲ ਮਾੜਾ ਹੋਇਆ, ਮੈਨੂੰ ਆਹ ਹੋਇਆ। ਉੱਥੇ ਸਿਰਫ ਇੱਕੋ ਗੱਲ ਮਿਲਦੀ ਆ ਵੀ ਪਤਾ ਹੀ ਨਹੀਂ ਜੀ, ਨਜ਼ਾਰੇ ਲੈਂਦੇ ਆ। ਬੇਅਦਬੀਆਂ ਕਰਨ ਵਾਲਿਆਂ ਨੂੰ ਬਾਅਦ ਵਿੱਚ ਮਤਲਬ ਪੂਰੇ ਮੌਜਾਂ ਕਰਾਈਆਂ ਜਾਂਦੀਆਂ ਨੇ, ਉਹਨਾਂ ਨੂੰ ਸਿਕਿਉਰਟੀਆਂ ਦਿੱਤੀਆਂ ਜਾਂਦੀਆਂ ਨੇ। ਆ ਥੋੜੇ ਦਿਨ ਹੋਏ ਇੱਕ ਖਬਰ ਆਈ ਕਿ ਜਿਹੜੇ ਬਰਗਾੜੀ ਬਾਈਬਲ ਕਲਾਂ ਕਾਂਡ ਦੇ ਬਰਗਾੜੀ ਕਾਂਡ ਦੇ ਦੋਸ਼ੀ ਆ, ਉਹਨਾਂ ਚੋਂ ਕਿਸੇ ਦੇ ਦਰਾਂ ਮੂਹਰੇ ਕੋਈ CCTV ਕੈਮਰੇ 'ਚ ਨੌਜਵਾਨ ਦੇਖਿਆ ਗਿਆ ਵਾ, ਜਿਹੜਾ ਉਹਨਾਂ ਦੇ ਘਰਦਿਆਂ ਨੂੰ ਵੀ ਪੁੱਛਗਿੱਛ ਕਰਕੇ ਆਇਆ ਵਾ ਬਈ ਜਿਹੜੇ, ਤੇ ਪੁਲਿਸ ਨੇ ਉਹਨੂੰ ਫੜ ਵੀ ਲਿਆ, ਲੱਭ ਲਿਆ ਕਈ ਦਿਨਾਂ ਬਾਅਦ ਮਿਹਨਤ ਕਰਕੇ, ਕਹਿੰਦੇ ਜੀ ਇਹਦੀ CCTV ਕੈਮਰੇ 'ਚ ਆਈ ਸੀ ਕਿ ਉਹਨੂੰ ਫੜਿਆ ਵੀ ਹੈ। ਜੇਕਰ ਉਹਨਾਂ ਬੇਅਦਬੀ ਕਰਨ ਵਾਲਿਆਂ ਨੂੰ, ਜਿਨ੍ਹਾਂ ਨੇ ਪੰਜਾਬ ਨੂੰ ਲਾਂਭੂ ਲਾ ਦਿੱਤੇ, ਜਿਨ੍ਹਾਂ ਨੇ ਪੰਥ ਵਿੱਚ ਜਾਣੀ ਕਿ ਤਰਥੱਲੀਆਂ ਮਚਾਤੀਆਂ, ਏਡਾ ਭਾਰੀ ਉਪੱਧਰ ਕੀਤਾ, ਜਿਹੜੀ ਸਭ ਤੋਂ ਵੱਡੀ ਡੇਰਾ ਸਰਸਾ ਨਾਲ ਸੰਬੰਧਿਤ ਇਹਨਾਂ ਬੰਦਿਆਂ ਨੇ ਏਡੀ ਵੱਡੀ ਕੋਝੀ ਕਰਤੂਤ ਕੀਤੀ, ਉਹਨਾਂ ਦੇ ਤਾਂ CCTV ਕੈਮਰੇ ਲਵਾ ਕੇ ਉਹਨਾਂ ਦੇ ਵੱਲ ਆਉਣ ਵਾਲੇ ਬੰਦਿਆਂ ਦੀ ਪੂਰੀ ਨਜ਼ਰਸਾਨੀ ਹੋ ਰਹੀ ਹੈ ਨਾ। ਇਸ ਗੱਲ ਇਹ ਤਾਂ ਸਾਬਤ ਹੋ ਹੀ ਗਿਆ। ਔਰ ਕੱਲਾ ਇਹਨਾਂ ਦਾ ਨਹੀਂ, ਜਿੰਨੇ ਬੰਦਿਆਂ ਨੇ ਪੰਜਾਬ 'ਚ ਇਸ ਵੇਲੇ ਤੱਕ ਬੇਅਦਬੀਆਂ ਕੀਤੀਆਂ ਨੇ, ਉਹਨਾਂ ਬੇਅਦਬੀਆਂ ਕਰਨ ਵਾਲਿਆਂ ਦੀ ਫੁੱਲ ਗਰੰਟੀ ਨਾਲ ਸਿਕਿਉਰਿਟੀ ਦੇ ਇੰਤਜ਼ਾਮ ਕੀਤੇ ਹੋਏ ਨੇ ਵੀ ਕੋਈ ਇਹਨਾਂ ਨੂੰ ਕੋਈ ਮਾਰ ਮੂਰ ਨਾ ਜਾਵੇ। ਹਾਂ, ਇਹ ਗੱਲ ਜ਼ਰੂਰ ਆ ਵੀ ਜਿੱਦਣ ਸਿੰਘੂ ਬਾਰਡਰ ਦੇ ਉੱਤੇ ਕਾਂ ਵਾਂਗੂ ਮਾਰ ਕੇ ਉਹਨੂੰ ਟੰਗਿਆ ਲਖਵੀਰ ਨੂੰ, ਉਸ ਦਿਨ ਤੋਂ ਲੱਗਦਾ ਵੀ ਬਹੁਤ ਸਾਰੇ ਬੇਅਦਬੀ ਦੇ ਜਿਹੜੇ ਦੋਸ਼ੀ ਜ਼ਮਾਨਤਾਂ ਤੇ ਆਏ ਹੋਏ ਆ, ਉਹਨਾਂ ਨੇ ਆਪਦੇ ਵਕੀਲਾਂ ਨੂੰ ਜ਼ਰੂਰ ਕਿਹਾ ਹੋਣਾ ਹੈਗਾ ਵੀ ਸਾਨੂੰ ਤਾਂ ਜੀ ਅੰਦਰ ਹੀ ਕਰਾ ਦਿਓ, ਹੁਣ ਜ਼ਮਾਨਤ ਕੈਂਸਲ ਕਰਾ ਕੇ ਕਿਤੇ ਸਾਡਾ ਵੀ ਆਹੀ ਹਾਲ ਨਾ ਹੋ ਜੇ। ਹੁਣ ਜਿਹੜਾ ਉੱਥੇ ਭਾਣਾ ਵਾਪਰਿਆ ਬਰਗਾੜੀ ਤੋਂ ਸਿੰਘੂ ਬਾਰਡਰ ਤੇ ਕਹਾਣੀ ਚਲੀ ਗਈ। ਇਸ ਸਾਰੀ ਦਾਸਤਾਨ ਦੇ ਵਿੱਚ ਹਰ ਮਾਮਲੇ ਵਿੱਚ ਸਿੱਖਾਂ ਨੇ ਜਾਂ ਲੋਕਾਂ ਨੇ, ਇਨਸਾਫ ਪਸੰਦ ਲੋਕਾਂ ਨੇ ਇਹ ਚਾਹਿਆ ਕਿ ਪੂਰੀ ਕਹਾਣੀ ਨੰਗੀ ਹੋਣੀ ਚਾਹੀਦੀ। ਪਰ ਸਰਕਾਰ ਦਾ ਜਾਂ ਇੰਡੀਅਨ ਸਿਸਟਮ ਦਾ, ਪੁਲਿਸ ਦਾ ਪੂਰਾ ਜ਼ੋਰ ਲੱਗਿਆ ਹੁੰਦਾ ਵੀ ਜਿਹੜਾ ਬੰਦਾ ਫੜਿਆ ਗਿਆ ਇਹਦੇ ਤੋਂ ਅੱਗੇ ਗੱਲ ਨਹੀਂ ਜਾਣ ਦੇਣੀ। ਸੋ ਇਸ ਤਰੀਕੇ ਨਾਲ ਇਸ ਵਾਰ ਇੱਕ ਤਾਂ ਪੰਜਾਬ ਤੋਂ ਗੱਲ ਬਾਹਰ ਗਈ ਆ, ਹਰਿਆਣੇ 'ਚ ਹੋਈ ਹੈ, ਦੂਜਾ ਦਿੱਲੀ 'ਚ ਹੋਈ ਹੈ। ਬਹੁਤ ਸਾਰੇ ਲੋਕਾਂ ਨੂੰ ਅੱਡ-ਅੱਡ ਕਾਰਨਾਂ ਕਰਕੇ ਲੱਗਦਾ ਕਿ ਐਤਕੀ ਪੂਰੀ ਕਹਾਣੀ ਨੰਗੀ ਕਰਨਗੇ। ਪਰ ਅਗਲੀ ਗੱਲ ਹੋਰ ਕਮਾਲ ਦੀ ਗੱਲ ਆ ਇਹ, ਬਈ ਜਿਹੜੇ ਇਹ ਗੱਲ ਸੋਚਦੇ ਵੀ ਆ ਉਹਨਾਂ ਨੂੰ ਵੀ ਇਹ ਗੱਲ ਸੁਣ ਕੇ ਝਟਕਾ ਲੱਗੂਗਾ ਕਿ BJP ਦੀ ਸਰਕਾਰ ਆ। ਜੇ ਇਹ ਕੰਮ BJP ਨੇ ਆਪਦੇ ਖੁਫੀਆ ਏਜੰਸੀਆਂ ਦੇ ਅਫਸਰਾਂ ਤੋਂ ਕਰਵਾਇਆ ਹੋਵੇ, ਕਿਸੇ ਪਲਾਨ ਦੇ ਵਿੱਚੋਂ ਇਹ ਚੀਜ਼ ਹੋਈ ਹੋਵੇ, ਫਿਰ ਤਾਂ ਹਰਿਆਣੇ ਵਿੱਚ ਸਿੰਘੂ ਬਾਰਡਰ ਤੇ ਹੋਈ ਬੇਅਦਬੀ ਦਾ ਵੀ ਕਿਵੇਂ ਭਾਈ ਸੱਚ ਨੰਗਾ ਹੋਊਗਾ। ਇਹ ਤਾਂ ਹੋ ਸਕਦਾ ਵੀ ਕੱਲ ਕਲਾਂ ਨੂੰ ਇਹੀ ਕਹਿ ਦੇਣ ਕਿ ਜਿਨ੍ਹਾਂ ਨੇ ਕਤਲ ਕੀਤਾ ਜੀ ਇਹਨਾਂ ਦੇ ਨਾਲ ਦਾ ਹੀ ਬੰਦਾ ਸੀਗਾ ਜੀ, ਆਪ ਇਹਨਾਂ ਨੇ ਵੱਢ ਕੇ ਟੰਗਤਾ, ਕੋਈ ਬੇਅਦਬੀ ਨਹੀਂ ਹੋਈ, ਇਹ ਤਾਂ ਆਪੇ ਝੂਠ ਮਾਰੀ ਜਾਂਦੇ। ਕਿਉਂਕਿ ਉਹ BJP ਦੀ ਸਰਕਾਰ ਤਾਂ ਪੰਥ ਨੂੰ
ਜਾਂ ਸਿੱਖਾਂ ਨੂੰ ਹੋਰ ਜ਼ਿਆਦਾ ਪਾਟੋ ਧਾੜ ਜਾਂ ਹੋਰ ਜ਼ਿਆਦਾ ਜਿਹਦੇ ਨਾਲ ਜਲੀਲ ਕਰਨ ਵਾਲੀ ਸਥਿਤੀ ਪੈਦਾ ਹੋਵੇ ਕਿ ਦੇਖੋ ਜੀ ਕੋਈ ਬੇਅਦਬੀ ਤਾਂ ਹੋਈ ਨਹੀਂ ਸੀ, ਸਿੱਖਾਂ ਨੇ ਆਪੇ ਹੀ ਇੱਕ ਆਪਦਾ ਬੰਦਾ ਲਿਆ ਕੇ ਕਮਲਾ ਜਿਹਾ ਲਿਆ ਕੇ ਉੱਥੇ ਵੜਤਾ ਨਿਗਾਹ ਨੇ ਇਹਨਾਂ ਨੇ ਤੇ ਕਹੀ ਜਾਂਦੇ ਆ ਕਿ ਬੇਅਦਬੀ ਕਰਤੀ। ਸੋ ਜਾਂ ਮਤਲਬ ਇਦਾਂ ਦਾ ਕੁਝ ਵੀ ਬੇਕਾਰ ਜਿਹਾ ਇਹੋ ਜਿਹਾ ਇਲਜ਼ਾਮ ਕੋਈ ਜਿਹੜਾ ਲਾ ਕੇ ਜਿਹਦੇ ਨਾਲ ਸਿੱਖਾਂ ਦੇ ਵਿੱਚ ਆਪਸੀ ਜਿਹੜੀ ਬੇਵਿਸ਼ਵਾਸੀ ਤੇ ਆਪਸੀ ਫੁੱਟ ਵਾ ਉਹ ਹੋਰ ਜ਼ਿਆਦਾ ਵਧੇ, ਪਾਟੋ ਧਾੜ ਵਧੇ, ਉਹੋ ਜਿਹਾ ਕੁਝ ਅਗਲੇ ਕੱਢਣਗੇ। ਸੋ ਹਰਿਆਣੇ ਵਿੱਚ ਹੋਈ ਸਿੰਘੂ ਬਾਰਡਰ ਦੇ ਉੱਤੇ ਹੋਈ ਇਸ ਬੇਅਦਬੀ ਬਾਰੇ ਵੀ ਜਿੱਥੇ ਮਨ ਵਿੱਚ ਇਹ ਗੱਲ ਆਉਂਦੀ ਸੀਗੀ ਕਿ ਪੰਜਾਬ ਤੋਂ ਬਾਹਰ ਹੋਈ ਆ, ਇਤਕੀ ਤਾਂ ਕੋਈ ਨਾ ਕੋਈ ਸੱਪ ਨਿਕਲੂਗਾ, ਕੋਈ ਸੱਚੀ ਗੱਲ ਆਊਗੀ ਸਾਹਮਣੇ, ਪਤਾ ਲੱਗੂਗਾ ਵੀ ਕਿਵੇਂ ਕਿਹਨੇ ਕਰਾਈ ਆ। ਉਹ ਜਿਹੜੀ ਗੱਲ ਆਪਾਂ ਮੰਗ ਕਰਦੇ ਆ, ਦਿਲੋਂ ਮੰਗ ਕਰਦੇ ਆ ਕਿ ਸਾਰੇ ਪੱਖ ਨੰਗੇ ਹੋਣੇ ਚਾਹੀਦੇ ਆ, ਉਹਦੇ ਹੁਣ ਕੋਈ ਬਹੁਤੇ ਅਸਾਰ ਜਿਹੜੇ ਆ ਇਸ ਗੱਲ ਇਸ ਦ੍ਰਿਸ਼ਟੀਕੋਣ ਤੋਂ ਤਾਂ ਲੱਗਦੇ ਨਹੀਂ ਹੈਗੇ ਕਿ ਜੇ ਬੀਜੇਪੀ ਨੇ, ਆਰਐਸਐਸ ਨੇ ਜਾਂ ਹਿੰਦੂ ਕੱਟੜਪੰਥੀਆਂ ਨੇ ਜਾਂ ਖੁਫੀਆ ਏਜੰਸੀਆਂ ਨੇ ਇਹ ਕੰਮ ਕਰਾਇਆ, ਫਿਰ ਕਿੱਥੇ ਗੱਲ ਨੰਗੀ ਹੋਣ ਦੇਣੀ, ਅਗਲੇ ਫਿਰ ਟਕਣਗੇ। ਸੋ ਜਿਹੜੀ ਇਸ ਗੱਲ ਤੋਂ ਬਾਅਦ ਜਦੋਂ ਬੇਅਦਬੀ ਹੋ ਗਈ ਤੇ ਬੇਅਦਬੀ ਤੋਂ ਬਾਅਦ ਬੰਦਾ ਵੜਤਾ, ਇੱਕ ਨਿਹੰਗ ਸਿੰਘ ਅਮਨ ਸਿੰਘ ਦਾ ਚਿਹਰਾ ਉੱਭਰਿਆ ਜਿਹਨੇ ਠੋਕ ਵਜਾ ਕੇ ਨਾਲੇ ਤਾਂ ਸਾਰੀ ਚੀਜ਼ ਨੂੰ ਓਨ ਕੀਤਾ ਤੇ ਨਾਲੇ ਸਾਰੀ ਚੀਜ਼ ਨੂੰ ਜ਼ਿੰਮੇਵਾਰੀ ਲੈਂਦਿਆਂ ਹੋਇਆਂ ਇਹ ਕਿਹਾ ਕਿ ਜਿਨ੍ਹਾਂ ਨੇ ਇਹ ਕੰਮ ਕੀਤਾ ਉਹਨਾਂ ਨੂੰ ਅਸੀਂ ਪੇਸ਼ ਕਰਾਵਾਂਗੇ। ਸੋ ਜਿਹੜਾ ਪੇਸ਼ ਕਰਾਉਣ ਵਾਲਾ ਪ੍ਰੋਜੈਕਟ ਚੱਲਿਆ ਉਹਦੇ ਵਿੱਚ ਤੇ ਹੋਰ ਸਾਰੀ ਗੱਲਬਾਤ ਦੇ ਵਿੱਚ ਅਮਨ ਸਿੰਘ ਦਾ ਚਿਹਰਾ ਜਦੋਂ ਲੋਕਾਂ ਦੇ ਵਿੱਚ ਇੱਕ ਪ੍ਰਵਾਨਿਤ ਚਿਹਰੇ ਵਜੋਂ ਉੱਭਰਿਆ। ਕਿਸੇ ਵੇਲੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਕਹਿੰਦੇ ਹੁੰਦੇ ਸੀ ਵੀ ਬੇਅਦਬੀ ਕਰਨ ਵਾਲੇ ਨੂੰ ਸੋਧ ਕੇ ਆਓ, ਮੈਂ ਸਾਂਭੂਗਾ। ਉਹਨਾਂ ਦੇ ਸਾਂਭਣ ਦੇ ਅਰਥ ਤਾਂ ਕੁਝ ਹੋਰ ਹੁੰਦੇ ਸੀ ਤੇ ਇੱਧਰ ਅਮਨ ਸਿੰਘ ਨਿਹੰਗ ਨੇ ਬੇਅਦਬੀ ਕਰਨ ਵਾਲਿਆਂ ਦੇ ਹੱਕ ਵਿੱਚ ਸਟੈਂਡ ਲੈ ਕੇ ਇੱਕ ਤਰੀਕੇ ਨਾਲ ਪੂਰੇ ਇੰਡੀਅਨ ਸਿਸਟਮ ਨੂੰ, ਹਰ ਉਸ ਸੰਸਥਾ ਨੂੰ, ਵਿਅਕਤੀ ਨੂੰ, ਧਿਰ ਨੂੰ ਜਿਹੜੀ ਸਿੱਖਾਂ ਨੂੰ ਜਲੀਲ ਕਰਨਾ ਚਾਹੁੰਦੀ ਆ ਬੇਅਦਬੀਆਂ ਰਾਹੀਂ, ਉਹਨੂੰ ਇੱਕ ਤਰੀਕੇ ਨਾਲ ਵੰਗਾਰ ਦਿੱਤਾ। ਤੇ ਉਹਦਾ ਰਿਜ਼ਲਟ ਇਹ ਨਿਕਲਿਆ ਕਿ ਜਿਵੇਂ ਉਹਨੇ ਬਹੁਤ ਵੱਡਾ ਕੋਈ ਜੁਰਮ ਕਰ ਲਿਆ ਹੋਵੇ, ਅਗਲੇ ਦਿਨ ਤੋਂ ਹਰ ਇੰਡੀਅਨ, ਹਰ ਭਾਰਤੀ ਪੱਖ ਵਾਲਾ ਜਿਹੜਾ ਬੰਦਾ ਸੀ, ਕਿਉਂਕਿ ਦੋ ਧਿਰਾਂ ਨੇ, ਇੱਕ ਇੰਡੀਅਨ ਇੱਕ ਸਿੱਖ, ਸਿੱਖ ਵੀ ਉਹ ਜਿਹੜੇ ਕਹਿੰਦੇ ਆ ਕਿ ਬੇਅਦਬੀਆਂ ਕਰਨ ਵਾਲਿਆਂ ਦੇ ਸੋਧੇ ਲੱਗਣੇ ਚਾਹੀਦੇ ਆ ਜਾਂ ਬੇਅਦਬੀਆਂ ਬੰਦ ਹੋਣੀਆਂ ਚਾਹੀਦੀਆਂ ਨੇ। ਸੋਧਾ ਲਾਉਣ ਤੱਕ ਤਾਂ ਗੱਲ ਉਦੋਂ ਜਾਂਦੀ ਆ ਜਦੋਂ ਆਪਾਂ ਕਹਿੰਦੇ ਆ ਕਿ ਜੇ ਬੇਅਦਬੀਆਂ ਰੋਕਣੀਆਂ ਨੇ ਤਾਂ ਇਹੀ ਹੱਲ ਵਾ। ਜੇਕਰ ਬੇਅਦਬੀਆਂ ਨੂੰ ਕਾਨੂੰਨ ਆਪਦੇ ਤਰੀਕੇ ਨਾਲ ਰੋਕ ਸਕੇ ਤਾਂ ਬੇਅਦਬੀਆਂ ਕਰਨ ਵਾਲੇ ਇਹੋ ਜਿਹੀ ਕਰਤੂਤ ਹੀ ਨਾ ਜੇ ਕਰਨ, ਫਿਰ ਸੋਧਾ ਲਾਉਣ ਤੱਕ ਤਾਂ ਗੱਲ ਹੀ ਨਹੀਂ ਸੀ ਆਉਣੀ। ਪਰ ਪਹਿਲਾਂ ਜਦੋਂ ਇਹ ਗੱਲ ਜਿਹੜੀ ਹੈ, ਕਿਉਂਕਿ ਜਦੋਂ ਅਸੀਂ ਕਹਿੰਦੇ ਆ ਚੂਕਾਰ ਅਜਾ ਹਮੀਲ ਤੇ ਦਰਗਜਸਤ ਹਾਲਾਤ ਅਸਤ ਬੁਰਦਨਬਾਦ ਸ਼ਮਸ਼ੀਰ ਦਸਤ, ਕਲਗੀਧਰ ਸ਼ਹਿਨਸ਼ਾਹ ਦੇ ਜਿਹੜੇ ਜਫਰਨਾਮੇ 'ਚ ਇਹ ਸ਼ਬਦ ਨੇ ਕਿ ਜਦੋਂ ਸਾਰੇ ਹੀਲਿਆਂ ਤੋਂ ਸਾਰੇ ਹੀਲੇ ਨਾ ਲੰਘਣ ਦੇਵੇ ਇੰਡੀਅਨ ਸਿਸਟਮ, ਕਾਨੂੰਨ ਪਹਿਲਾਂ ਹੀ ਆਪਦਾ ਪੈਰ ਫੈਲਾਵੇ, ਹਰੇਕ ਬੇਅਦਬੀ ਕਰਾਉਣ ਵਾਲੇ ਦੇ ਮਨ ਵਿੱਚ ਇਹ ਗੱਲ ਹੋਵੇ ਕਿ ਜੇ ਕੀਤਾ ਤਾਂ ਫਿਰ ਕਾਨੂੰਨ ਅਨੁਸਾਰ ਜਾਂ ਫਾਂਸੀ ਜਾਂ ਉਮਰ ਕੈਦ ਜਾਂ ਸਖਤ ਸਜ਼ਾ ਭੁਗਤਣੀ ਪਊਗੀ। ਪਰ ਜਦੋਂ ਕਾਨੂੰਨ ਨੇ ਮਾਹੌਲ ਹੀ ਇਹ ਬਣਾਤਾ ਕਿ ਮੌਜਾਂ ਲੁੱਟੋ ਜੀ, ਬਸ ਤੁਸੀਂ ਬੇਅਦਬੀ ਕਰਨ ਤੋਂ ਬਾਅਦ ਫੜੇ ਜਾਓ, ਜੇ ਫੜੇ ਗਏ ਫਿਰ ਅਸੀਂ ਤੁਹਾਨੂੰ ਮਾਨਸਿਕ ਰੋਗੀ ਕਹਿ ਕੇ ਜ਼ਮਾਨਤ ਕਰਾ ਕੇ ਨਜ਼ਾਰੇ ਐਸ਼ਾਂ ਕਰਾਵਾਂਗੇ, ਸਿਕਿਉਰਟੀਆਂ ਦੇਵਾਂਗੇ। ਜਦੋਂ ਇਹ ਕਾਨੂੰਨ ਜਿਹੜਾ ਹੈ ਨਹੀਂ ਰਾਖੀ ਕਰ ਸਕਿਆ ਤਾਂ ਕਾਨੂੰਨ ਫਿਰ ਪ੍ਰਗਟ ਕਰਨਾ ਪੈ ਗਿਆ, ਇਨਸਾਫ ਪ੍ਰਗਟ ਕਰਨਾ ਪੈ ਗਿਆ ਖਾਲਸੇ ਨੂੰ। ਸੋ ਜਿਹੜੀ ਅਮਨ ਸਿੰਘ ਨਿਹੰਗ ਨੂੰ ਟਾਰਗੇਟ ਕੀਤਾ ਗਿਆ ਉਹ ਬਿਲਕੁਲ ਉਵੇਂ ਆ ਜਿਵੇਂ 26 ਜਨਵਰੀ ਵਾਲੇ ਕਾਂਡ ਤੋਂ ਬਾਅਦ ਵਿੱਚ ਹਰੇਕ ਭਾਰਤ ਮਾਤਾ ਕੀ ਜੈ ਕਹਿਣ ਵਾਲੇ ਨੂੰ ਇਹ ਲੱਗਦਾ ਸੀਗਾ ਕਿ ਜੇਕਰ ਦੀਪ ਸਿੱਧੂ ਨੂੰ ਚਾਰ ਗੱਲਾਂ ਨਾ ਸੁਣਾਈਆਂ ਤਾਂ ਮੈਂ ਤਾਂ ਧਰਤੀ ਤੇ ਨਹੀਂ ਆਉਣਾ ਹੀ ਅਸਫਲ। ਇਸ ਵੇਲੇ ਵੀ ਅਮਨ ਸਿੰਘ ਨਿਹੰਗ ਦੇ ਪੋਤੜੇ ਫੋਲੇ ਜਾ ਰਹੇ ਨੇ ਕਿ ਜੀ ਉਹ ਤਾਂ ਆਪਦੇ ਮਾਂ-ਬਾਪ ਬੜੇ ਗਰੀਬ ਨੇ, ਉਹ ਤਾਂ ਜੀ ਘਰੇ ਨਹੀਂ ਵੜਦਾ, ਉਹਦੇ ਉੱਤੇ ਤਾਂ ਜੀ ਕੇਸ ਬੜੇ ਨੇ, ਉਹਦੇ ਤਾਂ ਜੀ ਜਿਹੜਾ ਹੈਗਾ ਹਾਲ ਬੜਾ ਮਾੜਾ। ਹਰ ਗੱਲ ਵਿੱਚ ਜਿਵੇਂ ਅੱਗੇ ਅਸੀਂ ਕਹਿੰਦੇ ਸੁਣਦੇ ਹੁੰਦੇ ਸੀ ਵੀ ਚਿੜੀ ਮਰੇ ਜਾਂ ਕਾਂ ਲੱਗੇ ਭਿੰਡਰਾਂ ਵਾਲਿਆਂ ਦਾ ਨਾਂ। ਇੱਕ ਪਿਆਰਾ ਸਿੰਘ ਨਿਰਛਲ ਹੁੰਦੇ ਸੀ ਕਵੀ, ਉਹਨਾਂ ਨੇ ਇੱਕ ਕਵਿਤਾ ਵੀ ਲਿਖੀ ਸੀ ਵੀ ਹਰ ਗੱਲ ਸੰਤ ਜਰਨੈਲ ਸਿੰਘ ਜੀ ਦੇ ਨਾਂ ਤੇ ਵੱਢ ਦਿੱਤੀ ਜਾਂਦੀ ਆ, ਵੀ ਛੋਲੇ ਵੱਢ ਲਏ ਸੰਤ ਜਰਨੈਲ ਸਿੰਘ ਨੇ, ਉਹ ਫਲਾਨਾ ਕਰ ਲਿਆ, ਉਹਦੀ ਬੜੀ ਹਾਸੋਹੀਣੀ ਜੀ ਮਜ਼ਾਕੀਆ ਲਹਿਜੇ 'ਚ ਵੀ ਹਰ ਚੀਜ਼ ਸੰਤਾਂ ਦੇ ਨਾਂ ਨਾਲ ਜੋੜ ਦਿੰਦੇ ਆ ਕਿਉਂਕਿ ਉਹਨੇ ਸੱਚੀ ਸੁੱਚੀ ਸੰਤ ਗੱਲ ਕਰਦੇ। ਆ ਜਿਹੜਾ ਨਿਹੰਗ ਅਮਨ ਸਿੰਘ ਵਾਲਾ ਮਾਮਲਾ ਇਹਦੇ ਵਿੱਚ ਵੀ ਐਂ ਹੀ ਵਾਪਰ ਰਿਹਾ, ਸ਼ਰੇਆਮ ਸਾਡੇ ਸਾਹਮਣੇ ਦਿਖ ਰਿਹਾ ਵੀ ਹਰ ਗੱਲ ਦੇ ਵਿੱਚ ਉਹਨੂੰ ਦੋਸ਼ੀ ਜਿਹਾ ਬਣਾਉਣ ਲਈ, ਬੱਦੂ ਕਰਨ ਲਈ, ਬਦਨਾਮ ਕਰਨ ਲਈ ਕਿ ਹਰ ਬੰਦਾ ਉਹਦੇ ਉਲਟ ਹੋ ਜਾਵੇ। ਇਸ ਤਰੀਕੇ ਦੇ ਮਾਹੌਲ, ਇਸ ਤਰੀਕੇ ਦੇ ਹਾਲਾਤ ਬਣਾਏ ਜਾ ਰਹੇ। ਇਹਦੇ ਉੱਤੇ ਥੋੜਾ ਜਿਹਾ ਧਿਆਨ ਦੇਣ ਦੀ ਲੋੜ ਆ ਕਿ ਪਹਿਲਾਂ ਉਹ ਇੱਕ ਕਤਲ ਕੇਸ ਜਿਹੜਾ ਨਿਹੰਗ ਸਿੰਘਾਂ ਦੇ ਆਪ ਦੇ ਲੜਾਈ ਚੱਲਦੀ ਆ, ਬਲਵੀਰ ਸਿੰਘ ਤੇ ਸਰਜੀਤ ਸਿੰਘ ਘੋੜਿਆਂ ਵਾਲਿਆਂ ਦੇ ਜਿਹੜੀ ਟਕਰਾਅ ਹੋਇਆ, ਉਹਦੇ ਵਿੱਚ ਬਹੁਤ ਸਾਰੇ ਨਿਹੰਗ ਜਿਹੜੇ ਆ
ਉਹ ਜੇਲ੍ਹ ਗਏ, ਕਈਆਂ ਨੂੰ ਫਾਂਸੀ, ਕਈਆਂ ਨੂੰ ਸਜ਼ਾਵਾਂ ਹੋ ਗਈਆਂ, ਕਈ ਬਰੀ ਹੋ ਗਏ। ਨਿਹੰਗ ਸਿੰਘਾਂ ਵਿੱਚੋਂ ਬਰੀ ਹੋਣ ਵਾਲਿਆਂ ਚੋਂ ਜਿਹੜਾ ਸਰਜੀਤ ਸਿੰਘ ਬੜੀ ਧਿਰ ਸੀ ਘੋੜਿਆਂ ਵਾਲੇ ਦੀ, ਉਹਦੇ ਵਿੱਚ ਅਮਨ ਸਿੰਘ ਸੀਗਾ ਕਹਿੰਦੇ। ਚਲੋ ਉਹਦੇ ਚੋਂ ਬਰੀ ਹੋ ਕੇ ਆਇਆ। ਉਦੋਂ ਬਾਅਦ ਵਿੱਚ ਸੁਭਾਵਕ ਆ ਕਿ ਜਿਹੜਾ ਬਾਦਲ ਦਲ ਨਾਲ ਮਿਲ ਕੇ ਚੱਲਣ ਵਾਲਾ ਨਿਹੰਗ ਦਲ ਵਾ, ਬਾਬਾ ਬਲਵੀਰ ਸਿੰਘ ਵਾਲੀ ਫੌਜ ਆ, ਵੀ ਇਹਨਾਂ ਨੂੰ ਉਹ ਬੰਦੇ ਤਾਂ ਚੁਭਣ ਗਈ ਜਿਹੜੇ ਦੂਜੀ ਧਿਰ ਦੇ ਸੀਗੇ। ਤੇ ਹੋ ਸਕਦਾ ਨਿਹੰਗ ਅਮਨ ਸਿੰਘ ਉੱਤੇ ਵੀ ਉਹ ਚੁਭਦੇ ਹੋਣ। ਤੇ ਜਦੋਂ ਬਾਦਲ ਦਾ ਰਾਜ ਰਿਹਾ ਉਦੋਂ ਅਗਲਿਆਂ ਨੇ ਚਲਾਈ ਵੀ ਹੋਵੇ ਆਪਦੀ, ਉਹ ਤਾਂ ਚਲੋ ਗੱਲ ਵੱਖਰੀ ਆ। ਫਿਰ ਉਹਦੇ ਤੇ ਇੱਕ ਭੰਗ ਦਾ ਜਾਂ ਸੁੱਖੇ ਦਾ ਪਰਚਾ ਜਿਹੜਾ ਹੈਗਾ ਉਹ ਬਣ ਜਾਂਦਾ, ਜਿਹਦੀ ਗੱਲ ਬਲਤੇਜ ਪੰਨੂ ਨੇ ਬੜੀ ਚੱਕੀ ਹੈ। ਜਿਹੜਾ ਭੰਗ ਜਾਂ ਸੁੱਖਾ, ਇਹ ਨਿਹੰਗ ਜਿਹੜੇ ਨੇ, ਚਾਹੇ ਆਪਾਂ ਚੰਗਾ ਮੰਨੋ ਚਾਹੇ ਮਾੜਾ ਮੰਨੋ, ਚਲੋ ਉਹ ਤਾਂ ਹਰੇਕ ਨੂੰ ਹੱਕ ਵਾ, ਪਰ ਨਿਹੰਗ ਦਲਾਂ ਦੇ ਵਿੱਚ ਇਹ ਆਮ ਉਹ ਸੁੱਖ ਹੰਧਾਰ ਦੀਆਂ ਦੇਗਾਂ ਕਹਿੰਦੇ ਆ, ਉਹ ਤਾਂ ਇਹਨੂੰ ਉਹ ਪੀਂਦੇ। ਆਪਾਂ ਇਹਨੂੰ ਜਸਟੀਫਾਈ ਕਰੀਏ ਨਾ ਕਰੀਏ, ਪਰ ਉਹ ਛੱਡਦੇ। ਚਲੋ ਜੀ, ਉਹਨਾਂ ਤੋਂ ਨਿਹੰਗਾਂ ਨੂੰ ਇੱਕ ਉਹ ਪਰਚਾ ਉੱਤੇ ਮਹਿਲ ਕਲਾਂ ਚ ਬਣ ਗਿਆ ਜਿਹੜਾ ਅਜੇ ਚੱਲ ਰਿਹਾ, ਉਹਦੇ ਚੋਂ ਦੋਸ਼ੀ ਪਾਇਆ ਜਾਂਦਾ ਪਤਾ ਨਹੀਂ। ਪਰ ਜਿਹੜੇ ਬੰਦੇ ਕਹਿੰਦੇ ਆ ਕਿ ਜੀ ਉਹਦੇ ਉੱਤੇ ਤਾਂ ਏਡੇ ਏਡੇ ਕਤਲਾਂ ਦੇ ਕੇਸ, ਭੰਗ ਦੇ ਕੇਸ, ਭਾਈ ਜਦੋਂ ਤੁਹਾਡੇ ਤੇ ਪਰਚਾ ਬਣ ਜਾਂਦਾ ਤੁਸੀਂ ਕਹਿੰਦੇ ਹੋ ਵੀ ਉਹ ਝੂਠਾ ਪਾ ਦਿੱਤਾ। ਜੇ ਬਰੀ ਹੋ ਜਾਂਦੇ ਆ ਤਾਂ ਫਿਰ ਆਪਾਂ ਕਹਿੰਦੇ ਆ ਦੇਖਿਆ ਮੈਂ ਬਰੀ ਹੋ ਗਿਆ, ਮੇਰੇ ਤੇ ਝੂਠਾ ਪਰਚਾ ਸੀਗਾ। ਇੱਥੇ ਤਾਂ ਸਿਸਟਮ ਦੇ ਵਿੱਚ ਦਾਮ ਬਣਾਏ ਕਾਮ ਵਾਲੀ ਗੱਲ ਆ। ਜੇ ਤੁਹਾਡੇ ਕੋਲੇ ਮਾਇਆ ਵਾ, ਤੁਸੀਂ ਘਨਾਉਣੇ ਤੋਂ ਘਨਾਉਣੇ ਜ਼ੁਲਮ ਕਰਕੇ ਬਰੀ ਹੋ ਸਕਦੇ ਹੋ। ਭਾਰਤੀ ਸਿਸਟਮ ਦੇ ਵਿੱਚ ਆਮ ਗੱਲ ਹੈ। ਤੇ ਜੇਕਰ ਤੁਸੀਂ ਆਮ ਬੰਦੇ ਜੇਕਰ ਬਰੀ ਹੋਣ ਤੋਂ ਬਾਅਦ ਜਾਂ ਇਲਜ਼ਾਮ ਲੱਗਣ ਤੋਂ ਬਾਅਦ FIR ਵਿੱਚ ਤੁਹਾਡਾ ਨਾਂ ਆਉਣ ਤੋਂ ਬਾਅਦ ਕਹਿ ਸਕਦੇ ਹੋ ਕਿ ਮੇਰੇ ਤੇ ਝੂਠਾ ਪਰਚਾ ਬਣਿਆ, ਤਾਂ ਅਮਨ ਸਿੰਘ ਨਿਹੰਗ ਵੀ ਕਹੂਗਾ ਕਿ ਮੇਰੇ ਤੇ ਝੂਠੇ ਪਰਚੇ ਬਣੇ। ਇਹ ਤਾਂ ਉਹਨੂੰ ਵੀ ਹੱਕ ਹੋਣਾ ਹੀ ਆ। ਗੱਲ ਇਹ ਹੈ ਕਿ ਅਮਨ ਸਿੰਘ ਨਿਹੰਗ ਨੂੰ ਭੰਡਣ ਦਾ, ਬਦਨਾਮ ਕਰਨ ਦਾ, ਉਹਨੂੰ ਨਿੰਦਣ ਦਾ, ਉਹਨੂੰ ਸਾਰੇ ਲੋਕਾਂ ਤੋਂ ਉਹਦੀ ਜਖਣਾ ਪਟਾਉਣ ਦਾ ਜਿਹੜਾ ਕੰਮ ਫੜਿਆ ਹੋਇਆ, ਇਹਦਾ ਮਤਲਬ ਕੀ ਬਣਦਾ? ਇਹ ਉਦੋਂ ਕਾਹਤੋਂ ਨਹੀਂ ਚੇਤਿਆ ਵੀ ਉਹ BJP ਵਾਲਿਆਂ ਦਾ ਯਾਰ ਆ, RSS ਦਾ ਏਜੰਟ ਵਾ, ਜਿੱਦਣ ਉਹ ਅਗਸਤ ਮਹੀਨੇ ਚ ਮਿਲਿਆ ਜਾਂ ਉਦੋਂ ਪਹਿਲਾਂ, ਜਿੱਦਣ ਉਹਨੇ ਬੇਅਦਬੀ ਕਰਨ ਵਾਲਿਆਂ ਨੂੰ ਸੋਧਾ ਲਾਉਣ ਤੋਂ ਬਾਅਦ ਕਹਿਤਾ ਕਿ ਬਹੁਤ ਵਧੀਆ ਕੀਤਾ ਜੀ, ਉਦੋਂ ਜਿੱਦਣ ਉਹਦਾ ਚਿਹਰਾ ਜਿਹੜਾ ਸੀਗਾ ਉਹ ਬੇਅਦਬੀ ਕਰਨ ਵਾਲੇ, ਠੋਕਣ ਵਾਲਿਆਂ ਦਾ ਜਿਹੜਾ ਸੀਗਾ ਇੱਕ ਤਰੀਕੇ ਨਾਲ ਪੋਸਟਰ ਬੁਆਏ ਬਣ ਗਿਆ ਕਿ ਆਹ ਬੰਦਾ ਜੀ ਜਿਹੜਾ ਸਾਰੀ ਗੱਲ ਨੂੰ ਓਨ ਕਰਦਾ। ਖੈਰ, ਉਸ ਦਿਨ ਤੋਂ ਬਾਅਦ ਉਹਦੇ ਖਿਲਾਫ ਬੜਾ ਭੰਡੀ ਪ੍ਰਚਾਰ ਚੱਲ ਰਿਹਾ। ਕੱਲ ਏਦਾਂ ਦੀ ਇੱਕ ਘਟਨਾ ਹੋਰ ਵਾਪਰੀ ਜਿਹਨੇ ਇਸ ਭੰਡੀ ਪ੍ਰਚਾਰ ਨੂੰ ਹੋਰ ਬਲ ਦਿੱਤਾ, ਪਰ ਨਾਲ ਦੀ ਨਾਲ ਉਸ ਗੱਲ ਦੀ ਫੂਕ ਜੀ ਵੀ ਨਿਕਲ ਗਈ। ਜਿਵੇਂ ਜਦੋਂ ਬਲਤੇਜ ਪੰਨੂ ਨਾਮੀ ਪੱਤਰਕਾਰ ਨੇ ਇੱਕ ਕਲਿੱਪ ਜੀ ਪਾ ਕੇ ਸੋਸ਼ਲ ਮੀਡੀਆ ਤੇ ਇਹ ਗੱਲ ਘਮਾਉਣੀ ਚਾਹੀ ਕਿ ਇਹ ਤਾਂ ਬੜਾ ਜੀ ਭੁੱਖੀ ਦੇ ਕੇਸ ਵਿੱਚ ਅੰਦਰ ਰਿਹਾ, ਉਹ ਨਾਲ ਦੀ ਨਾਲ ਲੋਕਾਂ ਨੇ ਉਹਦੇ ਸਾਰੇ ਪੱਖ ਰੱਖਤੇ ਕਿ ਇਹਦੇ ਉੱਤੇ ਇੱਕ ਗਾਂਜੇ ਦੇ ਵਿੱਚ ਜਾਂ ਭੰਗ ਦਾ, ਸੁੱਖੇ ਦਾ ਪਰਚਾ ਤਾਂ ਬਣਿਆ ਸੀਗਾ, ਪਰ ਉਹ ਪਰਚਾ ਜਿਹੜਾ ਸੀ ਉਹ ਹਾਈ ਕੋਰਟ ਤੋਂ ਇਹਨੂੰ ਬੇਲ ਮਿਲੀ ਹੋਈ ਆ, ਕੋਈ ਐਡੀ ਗੱਲ ਨਹੀਂ। ਹੁਣ ਇਵੇਂ ਦੀ ਕਹਾਣੀ ਇੱਧਰ ਬਣੀ। ਕੱਲ ਕੀ ਹੋਇਆ ਕਿ ਇੱਕ ਕੋਈ ਹਰਿਆਣੇ ਦਾ ਨੌਜਵਾਨ ਸੀਗਾ, ਉਹ ਨਾ ਪ੍ਰਵੀਨ ਉਹਦਾ ਨਾਂ ਸ਼ਾਇਦ ਦੱਸਦੇ, ਉਹਨੇ ਕੀ ਕੀਤਾ ਵੀ ਉਹ ਇੱਥੇ ਕਹਿੰਦੇ ਆ ਵੀ ਬਾਬਾ ਅਮਨ ਸਿੰਘ ਵਾਲਾ ਜਿਹੜਾ ਹੈਗਾ ਜਥਾ, ਇੱਥੇ ਉਹ ਨਵੀਨ ਸਿੰਘ ਜਿਹੜਾ ਸੀਗਾ ਉਹ ਹਰਿਆਣੇ ਦਾ ਨੌਜਵਾਨ ਅੰਮ੍ਰਿਤ ਛਕ ਕੇ ਨਿਹੰਗ ਬਾਣੇ ਵਿੱਚ ਇਹਨਾਂ ਨਾਲ ਰਹਿਣ ਲੱਗ ਗਿਆ। ਚਲੋ ਉੱਥੇ ਲੰਗਰ ਸੇਵਾ ਜਾਂ ਕੁਛ ਹੋਰ ਕਰਦਾ ਹੋਣਾ। ਹੁਣ ਉਹ ਹਰਿਆਣੇ ਦਾ ਬੰਦਾ, ਉਹਦੀ ਬੋਲੀ ਦੇ ਵਿੱਚ ਸਾਡਾ ਪੰਜਾਬੀ ਵਾਲਾ ਟੱਚ ਹੋ ਨਹੀਂ ਸਕਦਾ, ਹਜੇ ਉਹਦਾ ਕੇਸ ਦਾ ਪੂਰਾ ਆਇਆ ਨਹੀਂ ਤੇ ਬਾਣੀ ਵੀ ਹਜੇ ਉਹਨੂੰ ਨਹੀਂ ਆਉਂਦੀ ਹੋਣੀ। ਸੁਭਾਵਕ ਗੱਲ ਆ ਤੇ ਨਿਹੰਗ ਦਲਾਂ ਦੇ ਵਿੱਚ ਉੱਥੇ ਰਹਿੰਦਾ ਸੀਗਾ। ਹੁਣ ਉਸ ਨਿਹੰਗ ਨਵੀਨ ਸਿੰਘ ਦੀ ਇੱਕ ਕਿਸੇ ਨਾਲ ਉੱਥੇ ਲੜਾਈ ਹੋ ਗਈ। ਲੜਾਈ ਦਾ ਕਾਰਨ ਉੱਥੇ ਕੁਛ ਵੀ, ਕੋਈ ਕੁਛ ਕਹਿੰਦਾ, ਕੋਈ ਤਾਂ ਕਹਿੰਦੇ ਨੇ ਜੀ ਉਹਨੇ ਜੀ ਮੁਰਗਾ ਮੰਗਿਆ। ਉਸ ਗੱਲ ਨੂੰ ਹੁਣ ਸਾਰੇ ਝੂਠਾ ਵੀ ਕਹਿਣ ਵਾਲੇ ਬਹੁਤ ਸਾਰੇ ਲੋਕ ਨੇ ਵੀ ਇਹੋ ਜਿਹੀ ਗੱਲ ਤਾਂ ਕੋਈ ਨਹੀਂ ਹੋਈ। ਫੇਰ ਗੱਲ ਆ ਗਈ ਕਿ ਉਹਨੇ ਜੀ ਸਿਗਰਟਾਂ ਬੀੜੀਆਂ ਪੀਤੀਆਂ ਸੀ। ਇਹ ਜਿਹੜੀ ਗੱਲ ਆ ਹੁਣ ਦੋ ਨੇ ਗੱਲਾਂ। ਇੱਕ ਤਾਂ ਇਲਜ਼ਾਮ ਉਸ ਬੰਦੇ ਦਾ ਜਿਹਦੇ ਨਾਲ ਇਹਦਾ ਝਗੜਾ ਹੋਇਆ ਤੇ ਜਿਹਦੇ ਸੱਟ ਮਾਰੀ ਆ ਨਿਹੰਗ ਸਿੰਘ ਨੇ, ਨਵੀਨ ਸਿੰਘ ਨੇ, ਉਹ ਕਹਿੰਦਾ ਹੈਗਾ ਕਿ ਜੀ ਮੇਰੇ ਤੋਂ ਬੱਕਰੀ ਮੁਰਗੀ ਮੰਗਦਾ ਸੀਗਾ ਤੇ ਮੈਂ ਮੁਰਗੀਆਂ ਇੱਥੇ ਸਪਲਾਈ ਕਰਦਾ, ਤੇ ਇਸ ਗੱਲ ਦੇ ਵਿੱਚ ਸਾਡਾ ਜਿਹੜਾ ਹੈਗਾ ਝਗੜਾ ਹੋਇਆ। ਪਰ ਜਿਹੜਾ ਹੈਗਾ ਨਿਹੰਗ ਸਿੰਘ ਬਣਿਆ ਹੋਇਆ ਉਹ ਕਹਿੰਦਾ ਮੈਂ ਸੱਚਾ ਵਾਂ, ਬਿਲਕੁਲ ਮੈਨੂੰ ਝੂਠ ਬੋਲਣ ਦੀ ਕੋਈ ਲੋੜ ਨਹੀਂ, ਮੈਂ ਅੰਮ੍ਰਿਤ ਛਕਿਆ ਹੋਇਆ ਅੰਮ੍ਰਿਤਧਾਰੀ ਸਿੰਘ ਆ। ਮੇਰਾ ਝਗੜਾ ਇਹਦੇ ਨਾਲ ਬੀੜੀ ਸਿਗਰਟ ਤੋਂ ਹੋਇਆ ਵੀ ਇਹ ਬੀੜੀ ਸਿਗਰਟ ਪੀਂਦਾ ਸੀ ਇੱਥੇ ਤੇ ਮੇਰੀ ਇਹਦੇ ਨਾਲ ਲੜਾਈ ਹੋਈ। ਖੈਰ, ਉਹ ਜਿਹੜੀ ਗੱਲ ਆ ਉਹ ਦੋਨਾਂ ਪੱਖਾਂ ਦੇ ਜਿਹੜੇ ਹੈਗੇ ਆ ਵਕੀਲ ਬਣੇ ਫਿਰਦੇ ਆ ਕੁਝ ਲੋਕ ਸੋਸ਼ਲ ਮੀਡੀਆ ਦੇ ਉੱਤੇ। ਪਰ ਜਦੋਂ ਕੱਲ ਇਹ ਕੁੱਟ ਕਟਾਪਾ ਉੱਥੇ ਲੜਾਈ ਝਗੜਾ ਹੋਇਆ, ਇਹ ਕੋਈ ਹਿੰਦੂ ਸਿੱਖ ਦਾ ਝਗੜਾ ਨਹੀਂ ਸੀ, ਇਹ ਕੋਈ ਨਿਹੰਗ ਵਰਸਜ ਬੀੜੀ ਪੀਣ ਦਾ ਝਗੜਾ ਵੀ ਨਹੀਂ ਸੀ।
ਇਹ ਇੱਕ ਆਮ ਤਕਰਾਰ ਸੀ, ਜਿਵੇਂ ਆਮ ਕਈ ਵਾਰੀ ਖਹਿਬੜਬਾਜੀ ਲੋਕਾਂ ਦੀ ਹੋ ਜਾਂਦੀ ਆ, ਆਮ ਗੱਲਾਂ ਨੇਗੀਆਂ। ਪਰ ਸੋਸ਼ਲ ਮੀਡੀਆ ਦਾ ਜ਼ਮਾਨਾ ਤੇ ਸਿੰਘੂ ਬਾਰਡਰ ਵਾ, ਉੱਪਰੋਂ ਨਿਹੰਗ ਸਿੰਘ ਆ, ਉਧਰੋਂ ਨਿਹੰਗ ਸਿੰਘ ਉਹ ਆ ਜਿਹੜਾ ਅਮਰ ਸਿੰਘ ਵਾਲੀ ਧਿਰ ਦਾ ਵਾ। ਉੱਥੇ ਤਾਂ ਜੀ ਮੀਡੀਆ ਵਾਲਿਆਂ ਨੂੰ ਤੇ ਹੋਰ ਲੋਕਾਂ ਨੂੰ ਜਿਨ੍ਹਾਂ ਨੂੰ ਮਸਾਂ ਕੋਈ ਮੁੱਦਾ ਚਾਹੀਦਾ ਹੁੰਦਾ ਉਹ ਲੱਭ ਗਿਆ, ਤੇ ਸਕਿੰਟਾਂ ਦੇ ਵਿੱਚ ਹੀ ਹਾਲ ਦਹਾਈ ਪਾ ਦਿੱਤੀ ਗਈ ਕਿ ਇੱਕ ਨਿਹੰਗ ਸਿੰਘ ਜਿਹੜਾ ਅਮਨ ਸਿੰਘ ਵਾਲੀ, ਉਹੀ ਅਮਨ ਸਿੰਘ ਜੀ ਜਿਹਨੇ ਬੇਅਦਬੀ ਵਾਲੀ ਧਿਰ ਦਾ ਉਸ ਦਿਨ ਪੱਖ ਪੂਰਿਆ ਸੀਗਾ ਜੀ, ਉਹਨੇ ਤਾਂ ਜੀ ਉੱਥੇ ਕਿਸੇ ਬੰਦੇ ਦੀ ਲੱਤ ਤੋੜ ਦਿੱਤੀ। ਜਦੋਂ ਇਹ ਰੌਲਾ ਰੱਪਾ ਪਿਆ, ਸਾਰੀ ਦੁਨੀਆ ਨੂੰ ਬੜਾ ਮਾੜਾ ਲੱਗਿਆ ਕਿ ਦੇਖੋ ਜੀ ਅਮਨ ਸਿੰਘ ਨਿਹੰਗ ਖਨੇ ਵਾਕਈ ਬਹੁਤ ਭਿਆਨਕ ਬੰਦਾ ਵਾ, ਜਿਹਦੀਆਂ ਪਹਿਲੋਂ ਤੋਮਰ ਵਰਗਿਆਂ ਨਾਲ ਫੋਟੋਆਂ ਨੇ, 35 ਕੈਟ ਵਰਗਿਆਂ ਨਾਲ ਫੋਟੋਆਂ ਨੇ, ਉਹ ਆਪਦੇ ਮਾਂ-ਬਾਪ ਨੇ ਵੀ ਬੇਦਖਲ ਕੀਤਾ ਹੋਇਆ। ਉਹ ਤਾਂ ਜੀ ਭੁੱਕੀ ਦਾ ਭੰਗ ਦਾ ਕੇਸ ਆ, ਉਹ ਤੇ ਕਤਲ ਦਾ ਕੇਸ ਚੱਲਿਆ, ਬਸ ਜੋ ਵੀ ਕੁਝ ਫਿਰ ਦਿਮਾਗ 'ਚ ਦੂਜੇ ਪਾਸੇ ਚੱਲ ਪਿਆ ਸਾਰਿਆਂ ਦੇ। ਤੇ ਉਹਨੂੰ ਉੱਥੇ ਜਦੋਂ ਮੌਕੇ ਤੇ ਉਸ ਨਿਹੰਗ ਸਿੰਘ ਦੇ ਜਿਹੜੇ ਸੀਗੇ ਬਸਤਰ ਨਿਹੰਗ ਬਾਣਾ ਸੀ ਉਹ ਵੀ ਨਹਾ ਲਿਆ ਗਿਆ, ਤੇ ਉੱਥੇ ਜਿਹੜੇ ਕੁਝ ਸੱਜਣ ਮਿੱਤਰ ਇਕੱਠੇ ਹੋਏ ਉਹਨਾਂ ਨੇ ਵੀ ਮਾੜਾ ਚੰਗਾ ਬੋਲਿਆ ਵੀ ਤੂੰ ਭਾਈ ਗਲਤ ਕੀਤਾ। ਤੇ ਜਿਹੜਾ ਉਹ ਬੀੜੀ ਵਾਲਾ ਜਾਂ ਮੁਰਗੀ ਵਾਲਾ ਜਿਹਦੇ ਨਾਲ ਕੁੱਟ ਕਟਾਪਾ ਲੜਾਈ ਝਗੜਾ ਹੋਇਆ ਸੀ ਉਹਨੂੰ ਵੀ ਬਿਠਾ ਕੇ ਮਨਾਉਣਾ ਚਾਹਿਆ ਕਿ ਤੁਹਾਡਾ ਰਾਜੀਨਾਮਾ ਕਰਾਉਨੇ ਆ। ਪਰ ਜਦ ਤੱਕ ਇਹ ਮਸਲਾ ਸੋਸ਼ਲ ਮੀਡੀਆ ਦੇ ਕਰਕੇ ਇੰਨਾ ਕੁ ਵੱਧ ਚੁੱਕਿਆ ਸੀ ਕਿ ਪੁਲਿਸ ਵਾਲਿਆਂ ਨੂੰ ਫਿਰ ਇਹ ਕਹਿਣਾ ਪਿਆ ਕਿ ਅਸੀਂ ਬੰਦਾ ਲੈ ਕੇ ਜਾਣਾ। ਤੇ ਉੱਥੇ ਅਮਨ ਸਿੰਘ ਨਿਹੰਗ ਨੂੰ ਵੀ ਸੱਦਿਆ ਗਿਆ ਇਕੱਠ ਦੇ ਵਿੱਚ। ਉਹਨੇ ਵੀ ਫਿਰ ਮੌਕੇ ਤੇ ਇਹੀ ਕਹਿਣਾ ਸੀ ਵੀ ਜੇਕਰ ਇਹ ਸਾਡੇ ਕੋਲ ਰਹਿੰਦਾ ਤਾਂ ਅਸੀਂ ਇਹਨੂੰ ਇਹ ਥੋੜੀ ਕਹਿੰਦੇ ਆ ਕਿ ਲੋਕਾਂ ਦੀਆਂ ਲੱਤਾਂ ਤੋੜ ਦਿਓ, ਜੇ ਕੁਛ ਇਹਨੇ ਗਲਤ ਕੀਤਾ ਹੈਗਾ ਤੇ ਉਹ ਇਹਨੂੰ ਭਾਈ ਪੁਲਿਸ ਸਰਕਾਰ ਜੋ ਵੀ ਕੁਝ ਤੁਸੀਂ ਕਰਨਾ ਚਾਹੁੰਦੇ ਹੋ ਕਰ ਲਓ। ਖੈਰ ਜਦੋਂ ਇਹ ਗੱਲ ਲੋਕਾਂ 'ਚ ਆਈ ਕਿ ਅਮਨ ਸਿੰਘ ਨਿਹੰਗ ਨੇ ਵੀ ਕਹਿ ਦਿੱਤਾ ਹੈਗਾ ਕਿ ਇਹਨੂੰ ਲੈ ਜਾਓ, ਉੱਥੇ ਜੀ ਨਿਹੰਗ ਨੇ ਲੱਤ ਤੋੜਤੀ, ਇਹ ਸਾਰੀ ਗੱਲ, ਪਰ ਉਹ ਸ਼ਾਮ ਤੱਕ ਸਾਰੀ ਗੱਲ ਜਿਹੜੀ ਸੀ ਉਹਦਾ ਦੂਜਾ ਪੱਖ ਸਾਹਮਣੇ ਆ ਗਿਆ। ਸਭ ਤੋਂ ਪਹਿਲਾਂ ਤਾਂ ਇਸ ਗੱਲ ਦਾ ਡਾਟਮਾ ਵਿਰੋਧ ਹਰਿਆਣੇ ਦੀਆਂ ਸੰਗਤਾਂ ਨੇ ਖਾਸ ਤੌਰ ਦੇ ਉੱਤੇ ਕੀਤਾ ਕਿ ਇਹ ਬੰਦਾ ਨਾ ਤਾਂ ਕੋਈ ਨਕਲੀ ਨਿਹੰਗ ਆ, ਇਹ ਨਾ ਕੋਈ ਆਰਐਸਐਸ ਦਾ ਬੰਦਾ, ਇਹ ਨਵੀਨ ਸਿੰਘ ਨਾਂ ਦਾ ਸਾਡੇ ਪਿੰਡਾਂ ਦਾ ਬੰਦਾ, ਔਰ ਇਹ ਬੰਦਾ ਪਹਿਲੇ ਦਿਨ ਤੋਂ ਹੀ ਇਸ ਕਿਸਾਨ ਮੋਰਚੇ ਵਿੱਚ ਸਾਡੇ ਜਿਹੜਾ ਨੇੜੇ ਦੇ ਪਿੰਡ ਦੇ ਟੋਲ ਪਲਾਜ਼ਾ ਜਾਂ ਜਿੱਥੇ ਮੋਰਚਾ ਚੱਲਦਾ ਸੀ ਕਰਨਾਲ ਇਲਾਕੇ 'ਚ ਉੱਥੇ ਇਹ ਡਟਿਆ ਰਿਹਾ। ਔਰ ਇਹਦੇ ਮਨ ਵਿੱਚ ਇਸ ਸਾਰੇ ਸੰਘਰਸ਼ ਦੌਰਾਨ ਜਿਹੜਾ 8-9 ਮਹੀਨੇ ਸੰਘਰਸ਼ ਚੱਲਿਆ, ਇਹਦੇ ਵਿੱਚ ਇੱਕ ਬਹੁਤ ਇਹਦਾ ਨਿਹੰਗ ਸਿੰਘਾਂ ਨੂੰ ਦੇਖ ਕੇ ਜਾਂ ਸਿੱਖਾਂ ਨੂੰ ਦੇਖ ਕੇ ਇਹਦੇ ਮਨ ਵਿੱਚ ਇਹ ਗੱਲ ਆਈ ਆ ਕਿ ਮੈਂ ਸਿੰਘ ਸੱਜਣਾ ਤੋ ਇਹ ਬੰਦਾ ਤਾਂ ਸਹੀ ਬੰਦਾ, ਠੀਕ ਆ ਇਹਦੀ ਬੀੜੀ ਪਿੱਛੇ ਲੜਾਈ ਹੋਈ ਹੋਣੀ ਆ, ਪਰ ਇਹ ਬੰਦਾ ਕੋਈ ਆਰਐਸਐਸ ਦਾ ਏਜੰਟ ਨਹੀਂ ਹੈ। ਹਰਿਆਣੇ ਦੀਆਂ ਸਿੱਖ ਸੰਗਤਾਂ ਨੇ ਜਾਂ ਹਰਿਆਣੇ ਦੇ ਆਮ ਉੱਥੇ ਦੇ ਜਿਹੜੇ ਜਾਟ ਨੇ ਉਹਨਾਂ ਨੇ ਇਸ ਗੱਲ ਦੇ ਉੱਤੇ ਬਹੁਤ ਠੋਕ ਵਜਾ ਕੇ ਇਸ ਗੱਲ ਦੀ ਪ੍ਰੋੜਤਾ ਕੀਤੀ, ਸਟੈਂਡ ਲਿਆ ਕਿ ਇਹ ਬੰਦਾ ਕੋਈ ਆਰਐਸਐਸ ਦਾ ਏਜੰਟ ਜਾਂ ਉਵੇਂ ਨਹੀਂ ਹੈਗਾ। ਇਹ ਠੀਕ ਆ ਕਿ ਉਹਦੀ ਬੋਲੀ 'ਚ ਹਰਿਆਣਵੀ ਟੱਚ ਵਾ ਜਾਂ ਉਹਦੇ ਜਿਹੜਾ ਹੈਗਾ ਕੇਸ ਅਜੇ ਪੂਰੇ ਨਹੀਂ ਆਏ ਜਾਂ ਉਹਨੂੰ ਬਾਣੀ ਅਜੇ ਨਹੀਂ ਆਉਂਦੀ, ਪਰ ਇਹ ਬੰਦਾ ਕੋਈ ਆਰਐਸਐਸ ਦਾ ਏਜੰਟ ਨਹੀਂ ਹੈਗਾ। ਬਣੇ ਹੋਏ ਇਸ ਮਾਹੌਲ ਦੇ ਵਿੱਚ ਕੋਈ ਐਵੇਂ ਇਹਦਾ ਨੁਕਸਾਨ ਕਰ ਦੇਵੇ ਕਿ ਜੀ ਨਕਲੀ ਨਿਹੰਗ ਫੜ ਲਿਆ, ਆਰਐਸਐਸ ਦਾ ਬੰਦਾ ਫੜ ਲਿਆ, ਤੋ ਇਹੋ ਜਿਹੀ ਗੱਲ ਨਹੀਂ ਕਰਨੀ ਚਾਹੀਦੀ। ਪਹਿਲਾਂ ਤਾਂ ਇਸ ਗੱਲ ਦਾ ਹੋਇਆ। ਦੂਜਾ ਫਿਰ ਜਦੋਂ ਪਰਤਦਾਰ ਪਰਤ ਖੁੱਲਦੀ ਗਈ, ਅੱਜ ਉਹਨੂੰ ਕੋਰਟ 'ਚ ਪੇਸ਼ ਕੀਤਾ ਗਿਆ ਤਾਂ ਉਹਨੇ ਫਿਰ ਠੋਕ ਵਜਾ ਕੇ ਉੱਥੇ ਗੱਲ ਆਖੀ ਕਿ ਮੇਰੀ ਉਹਦੇ ਨਾਲ ਬੀੜੀ ਪਿੱਛੇ ਲੜਾਈ ਹੋਈ ਸੀ, ਮੈਂ ਅਮਰਧਾਰੀ ਸਿੱਖ ਹਾਂ, ਮੈਂ ਝੂਠ ਨਹੀਂ ਬੋਲਣਾ। ਹਾਂ, ਇਹ ਗੱਲ ਬੜੀ ਕਮਾਲ ਦੀ ਹੋਈ ਕਿ ਉਹਦੇ ਵਕੀਲਾਂ ਨੇ ਵੀ ਆਖਿਆ ਕਿ ਤੂੰ ਮਤਲਬ ਕਹਿਦੀ ਕਿ ਮੇਰੇ ਕੋਲੇ ਕੁਝ ਨਹੀਂ ਸੀਗਾ ਉੱਥੇ, ਪਰ ਅਦਾਲਤ ਵਿੱਚ ਉਹ ਕਹਿੰਦਾ ਮੈਂ ਸੱਚ ਬੋਲਣਾ, ਮੇਰੇ ਕੋਲੇ ਉਦੋਂ ਜਦੋਂ ਅਸੀਂ ਸਾਡਾ ਝਗੜਾ ਹੋਇਆ ਉਦੋਂ ਵਰਸ਼ਾ ਜਾਂ ਡਾਂਗ ਜੋ ਵੀ ਕੁਛ ਕੋਲੇ ਸੀਗਾ। ਹੁਣ ਜਿਹੜਾ ਬੰਦਾ ਅਦਾਲਤ ਵਿੱਚ, ਹਾਲਾਂਕਿ ਉਹਨੂੰ ਬੇਲ ਮਿਲ ਜਾਣੀ ਸੀ, ਅੱਜ ਜ਼ਮਾਨਤ ਹੋ ਜਾਣੀ ਸੀ ਉਹਦੀ, ਪਰ ਉਹ ਬੰਦੇ ਨੇ ਝੂਠ ਨਹੀਂ ਬੋਲਿਆ। ਉਹ ਕਹਿੰਦਾ ਮੇਰੇ ਕੋਲੇ ਸੀਗੀ ਤਾਂ ਡਾਂਗ ਛੋਟਾ ਜਿਹੜਾ ਸੀਗਾ ਹੀ, ਮੈਂ ਮਤਲਬ ਉਹਦੇ ਮਾਰਿਆ ਜ਼ਰੂਰ ਆ, ਪਰ ਮੇਰਾ ਕੋਈ ਇਹ ਗੱਲ ਨਹੀਂ ਸੀ ਜਿਹੜੀ ਇਹ ਕਹਿੰਦੇ ਆ ਕਿ ਮੁਰਗੀ ਖੋਲੀ ਜਾਂ ਫਲਾਨਾ ਕਰ ਲਿਆ। ਖੈਰ ਅੱਜ ਉਹ ਬੰਦਾ ਜੇਲ੍ਹ ਚਲੇ ਗਿਆ, ਹੋ ਸਕਦਾ 1-2 ਦਿਨਾਂ ਦੇ ਵਿੱਚ ਉਹਨਾਂ ਦਾ ਰਾਜੀਨਾਮਾ ਵੀ ਹੋ ਜੇ ਤੇ ਉਹ ਬੰਦਾ ਬਾਹਰ ਵੀ ਆ ਜੇ। ਪਰ ਜਿਹੜੀ ਇਹ ਗੱਲ ਦੇ ਵਿੱਚ ਅਮਨ ਸਿੰਘ ਨਿਹੰਗ ਨੂੰ ਟਾਰਗੇਟ ਕੀਤਾ ਗਿਆ, ਦੂਜਾ ਉਹਨੂੰ ਸਿੰਘ ਨੂੰ ਆਰਐਸਐਸ ਦਾ ਬੀਜੇਪੀ ਦਾ ਏਜੰਟ ਕਿਹਾ ਗਿਆ, ਤੇ ਤੀਜਾ ਇਹ ਕਿ ਲੱਖਾ ਸਿਧਾਣਾ ਤੇ ਰਾਜਾ ਰਾਜ ਸਿੰਘ ਵਰਗੇ ਨਿਹੰਗ ਸਿੰਘ ਤੇ ਹੋਰ ਬਹੁਤ ਸਾਰੇ ਬੰਦੇ ਜਿਹੜੇ ਉੱਥੇ ਮੌਕੇ ਤੇ ਸੀ, ਉਹਨਾਂ ਨੂੰ ਵੀ ਫਿਰ ਲੋਕਾਂ ਨੇ ਨਿਸ਼ਾਨੇ ਉੱਤੇ ਲਿਆ। ਤੇ ਅੱਜ ਬਾਬਾ ਰਾਜਾ ਰਾਜ ਸਿੰਘ ਜਿਹੜੇ ਨਿਹੰਗ ਸਿੰਘ ਨੇ, ਉਹਨੇ ਤਾਂ ਚੈਨਲਾਂ ਦੇ ਉੱਤੇ ਇਸ ਗੱਲ ਦੀ ਮਾਫੀ ਵੀ ਮੰਗੀ ਆ ਕਿ ਸਾਤੋਂ ਗਲਤੀ ਹੋਈ ਆ, ਅਸੀਂ ਤਰੀਕੇ ਨਾਲ ਹੈਂਡਲ ਨਹੀਂ ਕਰ ਸਕੇ। ਭਾਵੇਂ ਉਹਨਾਂ ਦੀ ਮਨਸ਼ਾ ਕੋਈ ਮਾੜੀ ਨਹੀਂ ਸੀ, ਗੁੱਸਾ ਤਾਂ ਆਉਂਦਾ ਹੀ ਆ ਵੀ ਪਹਿਲਾਂ ਤਾਂ ਬੇਅਦਬੀ ਕਰਕੇ ਨਿਹੰਗ ਸਿੰਘਾਂ ਨੂੰ ਇਹਨਾਂ ਲੋਕ ਅਮਨ ਸਿੰਘ ਨਿਹੰਗ ਨੂੰ ਨਿਸ਼ਾਨੇ ਤੇ ਲਈ ਬੈਠੇ ਆ ਕਿ ਇਹ ਤੋਮਰ ਵਰਗਿਆਂ ਨਾਲ ਫੋਟੋਆਂ ਲਾਉਂਦੇ ਫਿਰਦੇ ਆ, ਤੇ ਦੂਜਾ ਚੰਦ ਆ ਚਾੜਤਾ ਅੱਜ ਲੱਤ ਭੰਨ ਕੇ।
ਪਰ ਉਹ ਲੱਤ ਨਾ ਟੁੱਟੀ ਸੀ, ਨਾ ਕੋਈ ਲੱਤ ਭੰਨੀ ਗਈ, ਤੇ ਉਹ ਲੜਾਈ ਨਾ ਮੁਰਗੀ ਕਰਕੇ ਹੋਈ, ਉਹਦਾ ਬੀੜੀ ਕਰਕੇ, ਇੱਕ ਸਧਾਰਨ ਸਿਗਰਟ ਬੀੜੀ ਕਰਕੇ ਲੜਾਈ ਹੋਈ ਸੀ। ਸੋ ਉਸ ਚੱਕਰ ਦੇ ਵਿੱਚ ਰਾਜਾ ਰਾਜ ਸਿੰਘ ਨੇ ਤੇ ਲੱਖਾ ਸਿਧਾਣਾ ਵੀ ਸ਼ਾਇਦ ਆਪਦੀ ਗਲਤੀ ਮੰਨ ਲਵੇ ਤੇ ਹੋਰ ਲੋਕ ਵੀ ਇਸ ਨੂੰ ਕਰਨ, ਅਤੇ ਅੱਜ ਵਧੀਆ ਗੱਲ ਇਹ ਹੋਈ ਕਿ ਉਹਨੂੰ ਪੁਲਿਸ ਹਿਰਾਸਤ ਵਿੱਚ ਜਿਹੜਾ ਉਹਦਾ ਨੀਲਾ ਬਾਣਾ ਹੈ ਉਹ ਵੀ ਦੇ ਦਿੱਤਾ ਗਿਆ, ਤੇ ਇਹ ਸਾਰਾ ਜਾਨੀ ਕਿ ਜਿਹੜਾ ਸੀਗਾ ਸੁਖਦ ਪੱਖ ਬਣ ਗਿਆ, ਜਿਹੜਾ ਕੱਲ ਦੁਖਦ ਪੱਖ ਸੀਗਾ। ਕੱਲ ਬੜਾ ਮਾੜਾ ਫੀਲ ਹੋ ਰਿਹਾ ਸੀਗਾ ਕਿ ਇੱਕ ਹੋਰ ਨਿਹੰਗ ਸਿੰਘ ਜਿਹੜਾ ਹੈਗਾ ਇਸ ਤਰੀਕੇ ਦਾ ਨਿਕਲਿਆ ਆ, ਕਿਉਂਕਿ ਜਿੱਦਣ ਬੇਅਦਬੀ ਵਾਲਿਆਂ ਨੂੰ ਠੋਕਾਂ ਵਾਲਿਆਂ ਦੇ ਵਿੱਚੋਂ ਸਰਬਜੀਤ ਸਿੰਘ ਨਾਂ ਦੇ ਬੰਦੇ ਨੂੰ ਜਦੋਂ ਕੋਰਟ 'ਚ ਪੇਸ਼ ਕੀਤਾ ਗਿਆ ਤੇ ਉੱਥੇ ਉਹਨੂੰ ਉਹਦੇ ਜਿਹੜੀ ਸੀ ਦਸਤਾਰ ਲੱਥ ਗਈ ਤੇ ਬਾਲ ਉਹਦੇ ਛੋਟੇ ਆਏ, ਤਾਂ ਉਹਦੇ ਬਾਰੇ ਕਈ ਚਰਚਾਵਾਂ ਚੱਲੀਆਂ, ਤੇ ਹੁਣ ਦੂਜਾ ਇਸ ਤਰੀਕੇ ਦੀ ਕਹਾਣੀ ਨਾਲ ਲੋਕਾਂ ਨੂੰ ਬੜਾ ਮਾੜਾ ਮਹਿਸੂਸ ਹੋਇਆ ਸੀ। ਪਰ ਜਦੋਂ ਇਹ ਗੱਲ ਆਈ ਕਿ ਉਹ ਤਾਂ ਉਹਦੇ ਮਗਰ ਸਾਰੀ ਸੰਗਤ ਖੜੀ ਆ ਡਟ ਕੇ, ਤੇ ਉਹ ਸੱਚਾ ਸੁੱਚਾ ਗੁਰਸਿੱਖ ਆ, ਤੇ ਠੀਕ ਆ, ਉਹਦੇ ਜਦੋਂ ਵੀ ਕੋਈ ਬੰਦਾ ਨਵੇਂ ਪਾਸੇ ਨਵਾਂ ਸਿੱਖੀ ਵੱਲ ਆਉਂਦਾ ਤਾਂ ਉਹਦੇ ਕਈ ਘਾਟਾਂ ਕਮਜ਼ੋਰੀਆਂ ਹੁੰਦੀਆਂ ਜਿਹੜੀਆਂ ਵਕਤ ਦੇ ਨਾਲ ਹੋ ਸਕਦਾ ਸੱਚੇ ਪਾਤਸ਼ਾਹ ਕਿਰਪਾ ਕਰਨ, ਕਿਉਂਕਿ ਹਰਿਆਣੇ ਦੇ ਵਿੱਚ ਸਿੱਖੀ ਦਾ ਬੜਾ ਬੋਲਬਾਲਾ ਹੋ ਰਿਹਾ, ਰਾਜਸਥਾਨ 'ਚ ਵੀ ਹੋ ਰਿਹਾ, ਔਰ ਇਹ ਸਾਡੇ ਪੰਥ ਨੂੰ, ਸਾਨੂੰ ਸਾਰਿਆਂ ਨੂੰ ਸਮਝਣਾ ਚਾਹੀਦਾ ਕਿ ਐਵੇਂ ਨਿੱਕੀ ਨਿੱਕੀ ਗੱਲ ਨੂੰ ਐਡਾ ਵੱਡਾ ਸ਼ੋਸ਼ਣ, ਪਹਿਲਾਂ ਆਪਾਂ ਕਮੈਂਟ ਕਰਨ ਤੋਂ ਪਹਿਲਾਂ, ਰਿਐਕਟ ਕਰਨ ਤੋਂ ਪਹਿਲਾਂ ਥੋੜਾ ਜਿਹਾ ਸੋਚਿਆ ਕਰੀਏ, ਤੋਲਣਾ ਸ਼ੁਰੂ ਕਰੀਏ। ਬੋਲਣ ਨੂੰ ਤਾਂ ਸਕਿੰਟ ਲੱਗਦਾ, ਸੋ ਕਿਸੇ ਨੂੰ ਮਿੰਟੋ ਮਿੰਟੀ ਇਸ ਤਰੀਕੇ ਨਾਲ ਕਹਿਣਾ ਬੜਾ ਗਲਤ ਹੈ। ਖੈਰ, ਰਾਜਾ ਰਾਜ ਸਿੰਘ ਤੇ ਲੱਖੇ ਸਿਧਾਣੇ ਵਾਲੀ ਗੱਲ ਨਿਬੜ ਗਈ, ਪਰ ਅਮਨ ਸਿੰਘ ਨਿਹੰਗ ਨੂੰ, ਜਿਹਨੂੰ ਪਹਿਲਾਂ ਹੀ ਉਹਦੇ ਜਥੇਬੰਦੀ ਦਾ ਮੁਖੀ ਬਾਬਾ ਮਾਨ ਸਿੰਘ ਆ ਜਿਹੜਾ, ਉਹ ਹਜੂਰ ਸਾਹਿਬ ਗਿਆ ਸੀ, ਤੇ ਉਹਨਾਂ ਨੇ ਉੱਥੋਂ ਆ ਕੇ ਜਿਹੜਾ ਪਹਿਲੋਂ ਚੱਲ ਰਿਹਾ ਵਿਵਾਦ ਸੀਗਾ ਕਿ ਨਿਹੰਗ ਅਮਨ ਸਿੰਘ ਨੇ ਪੈਂਕੀ ਕੈਟ ਤੇ ਤੋਮਰ ਵਰਗਿਆਂ ਨਾਲ ਫੋਟੋਆਂ ਲਾਈਆਂ, ਲੰਗਰ ਪ੍ਰਸ਼ਾਦਾ ਛਕਿਆ, ਤੇ ਉੱਥੇ ਕਿਹਾ ਉਹਨਾਂ ਨੂੰ ਕਿ ਉਹ ਕਹਿੰਦੇ ਵੀ 10 ਲੱਖ ਰੁਪਇਆ ਲੈ ਲਓ ਚਲੇ ਜਾਓ, ਪਰ ਉਹਨਾਂ ਨੇ ਲਿਆ ਨਹੀਂ ਹੈਗਾ। ਤੇ ਇਸ ਗੱਲ ਕਰਕੇ ਉਹ ਪਹਿਲਾਂ ਹੀ ਰਡਾਰ ਤੇ ਸੀ, ਤੇ ਪਹਿਲਾਂ ਹੀ ਉਹਦੀ ਚੱਲਦੀ ਸੀ ਗੱਲ ਕਿ ਬਾਬਾ ਮਾਨ ਸਿੰਘ ਇੱਥੇ ਪਹੁੰਚ ਕੇ ਉਹਦੇ ਬਾਰੇ ਕੋਈ ਫੈਸਲਾ ਕਰਨਗੇ। ਪਰ ਜਦੋਂ ਕੱਲ ਇਹ ਲੱਤ ਤੋੜਨ ਵਾਲੀ ਗੱਲ ਤੇ ਅਮਨ ਸਿੰਘ ਨਿਹੰਗ ਦੇ ਜੋਟੀਦਾਰ ਹੋਣ ਕਰਕੇ, ਉਹਦੇ ਜਥੇ ਦੇ ਹੋਣ ਕਰਕੇ ਮਾਹੌਲ ਬਣਿਆ, ਜਦੋਂ ਨੈਗੇਟਿਵ ਤਸਵੀਰ ਚੱਲ ਰਹੀ ਸੀ, ਉਸ ਵੇਲੇ ਬਾਬਾ ਮਾਨ ਸਿੰਘ ਦੇ ਮਨ 'ਚ ਵੀ ਉੱਥੇ ਕੋਈ ਵਿਚਾਰ ਆ ਗਿਆ ਹਜੂਰ ਸਾਹਿਬ, ਤਾਂ ਉਹਨਾਂ ਨੇ ਵੀ ਕਹਿਤਾ ਕਿ ਅਸੀਂ ਵੀ ਨਿਹੰਗ ਅਮਨ ਸਿੰਘ ਦੇ ਨਾਲ ਆਪਦੇ ਸੰਬੰਧ ਜਿਹੜੇ ਆ ਉਹ ਖਤਮ ਕਰਦੇ। ਹੁਣ ਜਿਵੇਂ ਕਿ ਸਾਰੀ ਸਥਿਤੀ ਦਰਸ਼ਕ, ਪਾਠਕ, ਸਰੋਤੇ ਭਰਾ ਸਾਰੀ ਸੁਣੀ ਰਹੇ ਨੇ ਕਿ ਹੁਣ ਤਾਂ ਰਾਜਾ ਰਾਜ ਸਿੰਘ ਨੂੰ, ਭਾਈ ਲੱਖੇ ਸਿਧਾਣੇ ਨੂੰ, ਤੇ ਹੋਰ ਇਸ ਗੱਲ ਨਾਲ ਸੰਬੰਧਿਤ ਸਾਰੇ ਲੋਕਾਂ ਨੂੰ ਹਕੀਕਤ ਸਮਝ ਲੱਗ ਚੁੱਕੀ ਆ ਕਿ ਇਹ ਕੋਈ ਨਕਲੀ ਨਿਹੰਗ ਜਾਂ RSS ਵਾਲੀ ਗੱਲ ਨਹੀਂ ਹੈ। ਇਹ ਕੋਈ ਅਮਨ ਸਿੰਘ ਨਿਹੰਗ ਨੇ ਉਹਨੂੰ ਨਹੀਂ ਭੇਜਿਆ ਸੀ, ਇਹ ਕੋਈ ਮੁਰਗੀ ਮਰਗੀ ਵਾਲਾ ਮਸਲਾ ਵੀ ਨਹੀਂ ਹੈਗਾ। ਇਹ ਇੱਕ ਬੀੜੀ ਸਿਗਰਟ ਤੋਂ ਪੈਦਾ ਹੋਈ ਤਕਰਾਰ ਆ, ਕਿਉਂਕਿ ਹਰੇਕ ਸਿੱਖ ਜਿਹੜਾ ਹੈਗਾ ਉਹ ਬੀੜੀ ਸਿਗਰਟ ਤੋਂ ਅਲਕਤ ਮੰਨਦਾ, ਤੇ ਜਿਹੜੇ ਮਾੜੇ ਅਨਸਰ ਹੁੰਦੇ ਆ ਉਹ ਜਾਣ ਬੁੱਝ ਕੇ ਚੜਾਉਣ ਲਈ ਸਿੱਖਾਂ ਨੂੰ ਬੀੜੀ ਸਿਗਰਟ ਮੂੰਹ ਤੇ ਧੂਆਂ ਮਾਰਨ ਤੱਕ ਜਾਂਦੇ ਆ ਜੀ ਅਗਲੇ। ਸੋ ਜਿਨ੍ਹਾਂ ਨੂੰ ਇਸ ਗੱਲ ਦੇ ਪੱਖ ਸਪਸ਼ਟ ਹੋ ਗਏ ਸੀ, ਉਹਨਾਂ ਦਾ ਇਹ ਫਰਜ਼ ਬਣਦਾ ਸੀ ਕਿ ਉਹ ਬਾਬਾ ਮਾਨ ਸਿੰਘ ਨੂੰ ਦੱਸਦੇ ਕਿ ਅਮਨ ਸਿੰਘ ਨਿਹੰਗ ਜਿਹੜਾ ਹੈਗਾ ਉਹਦੇ ਬਾਰੇ ਇੰਨਾ ਜ਼ਿਆਦਾ ਸਖਤ ਸਟੈਂਡ ਲੈਣ ਦੀ ਲੋੜ ਨਹੀਂ, ਜਾਂ ਘੱਟੋ ਘੱਟ ਹੁਣ ਬਾਬਾ ਮਾਨ ਸਿੰਘ ਨੂੰ ਜਿਹੜਾ ਇਹ ਕੱਲ ਵਾਲੀ ਘਟਨਾ, ਇਹਦੇ ਮੁਤਲਕ ਦੁਬਾਰਾ ਰੀਥਿੰਕ ਕਰਨਾ ਚਾਹੀਦਾ, ਸੋਚਣਾ ਚਾਹੀਦਾ ਹੈਗਾ ਕਿ ਉਹ ਗੱਲ ਦੇ ਵਿੱਚ ਨਿਹੰਗ ਅਮਨ ਸਿੰਘ ਦਾ ਕਿੰਨਾ ਕੁ ਦੋਸ਼ ਆ। ਹਾਂ, ਜਿਹੜੀ ਦੂਜੀ ਕਹਾਣੀ ਆ ਉਹ ਨਿਹੰਗ ਦਲਾਂ ਦਾ ਆਪ ਦਾ ਮਸਲਾ ਹੈ ਵੀ ਤੇ ਪੰਥ ਦਾ ਮਸਲਾ ਵੀ ਹੈ, ਕਿਉਂਕਿ ਜਦੋਂ ਕੋਈ ਜਮਾਤ ਹੁੰਦੀ ਆ, ਉਹਦਾ ਜਿਹੜਾ ਹੈੱਡ ਹੁੰਦਾ ਕਿਸੇ ਸੰਸਥਾ, ਕਿਸੇ ਸੰਪਰਦਾ ਦਾ, ਉਹਦੀ ਬੜੀ ਭਾਰੀ ਜ਼ਿੰਮੇਵਾਰੀ ਹੁੰਦੀ ਆ। ਤਾਂ ਬਾਬਾ ਮਾਨ ਸਿੰਘ ਨੂੰ ਇਹ ਗੱਲ ਉਸ ਆਪਦੇ ਜਥੇਬੰਦੀ ਦੇ ਸਿੰਘ ਹੋਣ ਦੇ ਨਾਤੇ ਬਾਬੇ ਅਮਨ ਸਿੰਘ ਨਿਹੰਗ ਤੋਂ ਜ਼ਰੂਰ ਪੜਤਾਲ ਕਰਕੇ ਪਤਾ ਕਰਨੀ ਚਾਹੀਦੀ ਆ ਵੀ ਇਹ ਕਹਾਣੀ ਕੀ ਸੀ, ਪੈਂਕੀ ਕੈਟ ਤੋਮਰ ਨਾਲ ਜਾਂ ਹੋਰ ਸਾਰਿਆਂ ਨਾਲ ਮੇਲ ਮੁਲਾਕਾਤ ਦਾ ਕੀ ਅਰਥ ਆ, ਕੀ ਮਤਲਬ ਆ, ਇਹ ਪੰਥ ਨੂੰ ਸਪਸ਼ਟ ਹੋਣਾ ਚਾਹੀਦਾ ਔਰ ਬਾਬਾ ਮਾਨ ਸਿੰਘ ਦੀ ਜ਼ਿੰਮੇਵਾਰੀ ਬਣਦੀ। ਤੇ ਦੂਜਾ ਜਿਹੜਾ ਪੱਖ ਆ ਉਹ ਇਹ ਆ, ਜੇ ਨਿਹੰਗ ਅਮਨ ਸਿੰਘ ਨੂੰ ਨਿਹੰਗ ਜਥੇਬੰਦੀਆਂ ਇਸ ਤਰੀਕੇ ਨਾਲ ਡਿਸਓਨ ਕਰ ਦੇਣਗੀਆਂ, ਸਮਾਜ ਵਿੱਚ ਉਹਦੇ ਮਾਪੇ ਦੱਸਦੇ ਆ ਕਿ ਉਹ ਪਹਿਲਾਂ ਹੀ ਪਰਿਵਾਰ ਤੋਂ ਜਿਹੜਾ ਹੈਗਾ ਦੂਰ ਜਾ ਚੁੱਕਿਆ। ਤੀਜਾ ਇਹ ਹੈਗਾ ਕਿ ਕਾਨੂੰਨ ਜਿਹੜਾ ਹੈ ਉਹ ਕਾਨੂੰਨੀ ਤੌਰ ਦੇ ਉੱਤੇ ਉਹਨੂੰ ਫਸਾਉਣ ਲਈ, ਹੜੱਪਣ ਲਈ, ਉਹਨੂੰ ਪਿੰਜਰੇ 'ਚ ਪਾਉਣ ਲਈ, ਉਹਨੂੰ ਘੜੇ ਦੀ ਮੱਛੀ ਬਣਾਉਣ ਲਈ ਬੜਾ ਸਿਸਟਮ ਜਿਹੜਾ ਹੈਗਾ ਬੇਕਰਾਰੀ ਨਾਲ ਉਹਦਾ ਇੰਤਜ਼ਾਰ ਕਰ ਰਿਹਾ ਕਿ ਕਦੋਂ ਉਹ ਬੰਦਾ ਜਿਹਨੇ ਪੂਰੇ ਇੰਡੀਅਨ ਸਿਸਟਮ ਨੂੰ ਇੱਕ ਤਰੀਕੇ ਨਾਲ ਵੰਗਾਰਿਆ ਕਿ ਬੇਅਦਬੀ ਕਰਨ ਵਾਲਿਆਂ ਦੇ ਏਦਾਂ ਹੀ ਅਸੀਂ ਤਾਂ ਗਾਟੇ ਲਾਵਾਂਗੇ,
तो ये चीज दे विच ਉਹ शख्स की ਜਦੋਂ चारे पासों हमायत खत्म हो चुकी होगी उस वेले फिर वो शख्स जिहड़ा है ਉਹਦੇ ਕੋਲੇ की राह बचूगा। चेते करो जदों दीप सिद्धू 26 जनवरी तो बाद एक रात नूं लाइव हो के रो पिट के आपदा दर्द दस रहा सीगा जदों ओनू पुलिस कोले पेश जदों होया जां फड़िया गया, जो भी वो कहानी है वो बखरी मसला भी की होया। उवें हुण अमन सिंह नाल भी होण जा रहा ते कल नूं किसी होर नाल परसों किसी होर नाल इहदे नाल कल्ले सिखां दा जां निहंग सिंह दा जां दीप सिद्धू दा नुकसान हुंदा होवे, जे इन्हां दियां कोई गलतियां भी होण आपां नूं तां हुण पूरी हकीकत तां जाणी कि रब जाणदा जां इह जाणदे आ बंदे भी कित्थे की नुकसा की घाट आ किसी दी। दुनिया कहदी आ सौं खाइए आपदे जी दी, सौं खाइए ना पुੱਤ दी ना धी दी, आपदी गारंटी बंदा दे सकदा। हो सकदा इन्हां 'च कोई नुक्स भी होण। गल इह है कि जेकर इदां एक माहौल बन जावे कि इत्थे तां दीप सिद्धू वर्गे रगड़े गए, इत्थे तां अमन सिंह निहंग वर्गे रगड़े गए, आउण वाले समय दे विच इह जिहड़ा किसान संघर्ष चल रिहा जिहदी फतेह होनी, काले कानून रद्द कराने बहुत भारी इस संघर्ष का सेंटर पॉइंट एक नकाती एजेंडा यह है। ये दीप सिद्धू जां अमन सिंह निहंग नूं पासे करना जां इन्हां दे दूर हो जाना जां इन्हां नूं डिस्कार्टेड कर देण दे नाल मसला जिहड़ा हैगा होर आ। असलीयत ये आ, साडा दुख ये आ, साडी पीड़ ये आ कि किसान संघर्ष दे नाल संबंधित बंदियां दे ऊणताइयां घाटां कमजोरियां आपदी थां ते आ, पर संघर्ष लाजमी जितना चाहिए। साडे राजेवाल नाल, डल्लेवाल नाल जां सोनिया मान नाल, लखे सिधाणे नाल, राजा राज सिंह नाल, अमन सिंह निहंग नाल जां दीप सिद्धू नाल जां इस संघर्ष दे विच विचरदे किसी भी बंदे नाल किसी भी नुकते उत्ते मतभेद हो सकदे आ। असीं बंदे आ ते बंदियां दे ही हुंदे आ। हमेशा भेडां बकरियां इक्को जिहा सोचदियां ने, जिहड़े शेर ने जां बंदे ने उन्हां दी राय बक्खो बक्खरी होनी। कोई इत्थे बहुत बड़ा तूफान नहीं आ गया है कि जी ऐ काहतों सोचते आ काहतों सोचते। सिख ने सिखा वांगू सोचना, नास्तिक ने नास्तिक वांगू सोचना, कामरेडा ने कामरेडी, घोटों नहीं हटना, सिखा ने सिक्खी नहीं छड्डनी। पर संघर्ष का नुकसान ना हो, इस गल नूं मुख रखदे होए आपस विच लड़ीए बहसीए जो मर्जी करिए, पर साडा ये हर पल निशाने ते चीज़ रहनी चाहिए आ कि असीं संघर्ष नूं हर हालत विच फतेह दिवाउणी। ਇਹ ना होवे कि साडियां ਜਿਹੜੀਆਂ आह बेकार जिहियां गल्लां कि एक जे निहंग सिंह ਉਹ जी RSS ਦਾ ਏਜੰਟ ਆ, फलाना जी मोदी ना क्यों हो गया, ਇਹ ਗੱਲਾਂ ਤਾਂ ਨਗੂਣੀਆਂ ਨੇ। ਮੈਨੂੰ ਚੇਤੇ ਆ ਰਿਹਾ कि 1984 ਦੇ ਅਟੈਕ ਤੋਂ ਦਰਬਾਰ ਸਾਹਿਬ ਤੇ ਹਮਲੇ ਤੋਂ ਪਹਿਲਾਂ 5-4 ਮਹੀਨੇ ਦਾ ਮਾਹੌਲ ਦੇਖੋ ਕਿਵੇਂ ਸ਼ੱਕੀ ਮਾਹੌਲ ਦਰਬਾਰ ਸਾਹਿਬ ਕੰਪਲੈਕਸ 'ਚ ਬਣਾਤਾ। ਹਰੇਕ ਧਿਰ ਦੂਜੀ ਧਿਰ ਦੇ ਖਿਲਾਫ ਬੱਬਰ ਖਾਲਸਾ ਅਤੇ ਸੰਤ ਜਰਨੈਲ ਸਿੰਘ ਦਾ ਟਕਰਾ, ਲੌਂਗੋਵਾਲ ਅਤੇ ਸੰਤ ਜਰਨੈਲ ਸਿੰਘ ਦਾ ਟਕਰਾ, ਭਾਈ ਸੁਰਿੰਦਰ ਸਿੰਘ ਸੋਢੀ ਦਾ ਕਤਲ, ਕਿੱਥੇ ਉੱਥੇ ਸ਼ਿੰਦੇ ਵਰਗੇ ਬਦਮਾਸ਼ ਬੰਦੇ ਦਰਬਾਰ ਸਾਹਿਬ ਕੰਪਲੈਕਸ ਵਿੱਚ ਜਿੱਥੇ ਕਿ ਉਸ ਟਾਈਮ ਸੰਘਰਸ਼ੀਲ ਧਿਰਾਂ ਦੀ ਤੂਤੀ ਬੋਲਦੀ ਸੀ, ਉਹ ਉੱਥੇ ਰਹਿ ਰਹੇ ਨੇ। ਬਲਜੀਤ ਕੌਰ, ਇਹ ਜਿਹੜਾ ਸਾਰਾ ਕੁਝ ਉਦੋਂ ਵਾਪਰ ਰਿਹਾ ਸੀ ਬਿਲਕੁਲ ਉਵੇਂ ਦੀ ਪਾਟੋ ਧਾੜ ਆਪਸ ਵਿੱਚ ਹੀ ਕਾਟੋ ਕਲੇਸ਼ ਜਿਹੜਾ ਹੈ ਉਹ ਇਸ ਮੋਰਚੇ ਦੇ ਵਿੱਚ ਹੁਣ ਹੋਣ ਲੱਗ ਪਿਆ। ਉਦੋਂ ਵੀ ਇੰਡੀਅਨ ਸਟੇਟ ਸਿਸਟਮ ਨੇ, ਖੁਫੀਆ ਏਜੰਸੀਆਂ ਨੇ ਪਹਿਲਾਂ ਉਹ ਸਾਰੇ ਸਿੱਖ ਜਗਤ ਨੂੰ ਆਪਸ ਵਿੱਚ ਹੀ ਪਾਟੋ ਧਾੜ ਕਰਕੇ ਲੀਰੋ ਲੀਰ ਕੀਤਾ ਹੋਇਆ ਸੀ। ਜਦੋਂ ਅਟੈਕ ਕਰਨਾ ਸੀ ਆਪਸ ਵਿੱਚ ਹੀ ਇੰਨੀ ਕੁ ਦੂਰੀ ਨਫ਼ਰਤ ਦਫੇੜ ਬਣਾ ਦਿੱਤੀ ਸੀ ਕਿ ਜਿਹੜੇ ਲੋਕ ਇੱਕ ਮੋਰਚਾ ਸ਼ੁਰੂ ਹੋਣ ਮੌਕੇ ਦਿੱਲੀ ਨੂੰ ਬਿਰਤਾ ਪਾਈ ਬੈਠੇ ਸੀ, ਉਹ ਆਪਸ ਵਿੱਚ ਹੀ ਜਦੋਂ ਲੜ ਰਹੇ ਸੀ ਤੇ ਦਿੱਲੀ ਵਾਲਿਆਂ ਨੂੰ ਲੱਗਿਆ ਕਿ ਹੁਣ ਸੱਟ ਮਾਰਨੀ ਸੌਖੀ ਹੈ ਤੇ ਕਿਤੇ ਇਹੋ ਜਿਹੀ ਘਟਨਾ ਦੁਬਾਰਾ ਨਾ ਵਾਪਰ ਜਾਵੇ कि आपां सारे आपस विच ही मामूली जे गल्लां ने, ये गल्लां तां कदे फिर भी विचारियां जा सकदियां कि आ हो गया, पर आपां जिहड़ा आपदे जिन्हां हक्कां लई, जिन्हां गल्लां लई, जिस इंसाफ लई आपां संघर्ष शुरू कीता ਉਹ ना किते असफल हो जाए, किते ਉਹਨੂੰ ना सट बज जाए। इस गल का ख्याल जिहड़ा हैगा ਉਹ ਰੱਖਣ ਦੀ ਲੋੜ आ। हालात बिल्कुल उहो ਜਿਹੇ बन चुके आ ਜਿਹੋ ਜਿਹੇ जून 84 ਤੋਂ ਪਹਿਲਾਂ ਸੀ। ਹੁਣ इस किसान संघर्ष ਨੂੰ भी ਉਸੇ ਤਰੀਕੇ ਦੀਆਂ ਸਾਜ਼ਿਸ਼ਾਂ ਦਾ, ਉਸੇ ਤਰੀਕੇ ਦੇ ਮਾਹੌਲ ਦਾ ਸ਼ਿਕਾਰ ਬਣਿਆ ਦੇਖ ਕੇ ਮਨ ਵਿੱਚ ਧੁੜਕੂ ਜਿਹਾ ਆਉਣਾ ਸੁਭਾਵਿਕ ਆ। ਸੱਚੇ ਪਾਤਸ਼ਾਹ ਕਿਰਪਾ ਕਰਨ ਇਹ ਸਾਰੀਆਂ ਜਿਹੜੀਆਂ ਸਾਡੇ ਸ਼ੰਕੇ ਆ, ਦੁਬਿਧਾਵਾਂ ਨੇ, ਇਹ ਦੂਰ ਹੋਣ ਤੇ ਅਸੀਂ ਸਾਰੇ ਇਕਜੁੱਟ ਤੇ ਇਕਮੁੱਠ ਹੋ ਕੇ ਇਸ ਕਾਲੇ ਕਾਨੂੰਨਾਂ ਦੇ ਖਿਲਾਫ ਚੱਲਦੇ ਸੰਘਰਸ਼ ਨੂੰ ਫਤਿਹ ਦਵਾ ਸਕੀਏ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਬੋਲਦਿਆਂ ਕੋਲੋਂ ਕੋਈ ਸ਼ਬਦ ਉੱਚਾ ਨੀਵਾਂ ਬੋਲਿਆ ਗਿਆ ਹੋਵੇ ਸੰਗਤ ਬਖਸ਼ਣਯੋਗ ਹੈ। ਫਤਿਹ ਅਰਜ ਕਰਦੇ ਹਾਂ ਜੀ।
ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ